ਕਿ ਤੁਹਾਡਾ ਅਸਲ ਦੇ ਵਿੱਚ ਕਾਂਗਰਸ ਸਰਕਾਰ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਜਿਹੜਾ ਵਾਹ ਪੈਂਦਾ ਹੈ। ਜਿਹੜੀ ਇਹ ਫੈਕਟਰੀ ਲੱਗੀ ਆ, ਇਹ ਫੈਕਟਰੀ ਦੀਆਂ ਦੋ ਚਿਮਨੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚੋਂ ਬੇਤਹਾਸ਼ਾ ਜਿਹੜਾ ਕਾਲਾ ਧੂਆਂ ਜਿਹੜਾ ਉਹ ਨਿਕਲਦਾ ਸੀ। ਉਹ ਜਿਹੜਾ ਧੂਆਂ ਵਾ ਉਹ ਸਾਡੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਤਹਿਸ ਨਹਿਸ ਕਰ ਰਿਹਾ ਸੀ। ਲਾਗੇ ਛਾਗੇ ਦੇ ਤਕਰੀਬਨ 16-17 ਕਿਲੋਮੀਟਰ ਦਾ ਆਲਾ ਦੁਆਲਾ ਜਿਹੜਾ ਇਹਦੇ ਵਿੱਚ ਜਿੱਥੇ ਵੀ ਦੇਖੋ ਤੁਸੀਂ ਕਾਲਖ ਹੀ ਕਾਲਖ ਕਿ ਸਾਰੇ ਏਰੀਆ 'ਚ ਫੈਲ ਜਾਂਦੀ ਸੀ। ਇਹਨਾਂ ਦੀ ਖੁਦ ਦੀ ਜਿਹੜੀ ਸੁਆਹ ਵਾ ਉਹ ਟਰਾਲੀਆਂ ਘੱਟ ਭਰਦੀਆਂ ਸੀ। ਇਹਨਾਂ ਨੂੰ ਮਤਲਬ ਕਿ ਟਿਕਾਣੇ ਲਾਉਣੀ ਜਿਹੜੀ ਆ ਉਹ ਅਸਿੱਧੇ ਰੂਪ ਦੇ ਵਿੱਚ ਸੌਖੀ ਹੋ ਗਈ। ਤੇ ਬਹੁਤ ਇਹੋ ਜਿਹੇ ਲੋਕ ਵੀ ਹੈਗੇ ਆ ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਪਰਮਾਨੈਂਟ ਚਲੇ ਗਈ ਤੇ ਬਹੁਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸਵੇਰ ਤੋਂ ਸ਼ਾਮਾਂ ਤੱਕ ਇੱਕ ਦੂਜੇ ਦੀਆਂ ਅੱਖਾਂ 'ਚੋਂ ਸੁਆਹ ਹੀ ਕੱਢਦੇ ਰਹਿੰਦੇ ਸੀ। ਆਹ ਵਾਲੇ ਤੇ ਹਾਲਾਤ ਨੇ ਇੱਥੇ। ਗੰਦੇ ਪਾਣੀ ਦੇ ਨਾਲ ਜਿਹੜੇ ਆ ਉਹ ਕੈਂਸਰ, ਹੈਪੇਟਾਈਟਸ ਬੀ, ਗੁਰਦਿਆਂ ਦੀਆਂ ਬਿਮਾਰੀਆਂ ਦੇ ਨਾਲ ਪ੍ਰਭਾਵਿਤ ਹੋਏ ਨੇ। ਡੂੰਘੀ 17 ਫੁੱਟ ਡੂੰਘੀਆਂ ਖੱਡਾਂ ਪੱਟ ਕੇ ਥੱਲੇ ਰੇਤਲੀ ਤਹਿ ਕੱਢੀ ਸੀ, ਉਹਦੇ ਵਿੱਚ ਇਹ ਪਾਣੀ ਸਾਰਾ ਉੱਥੇ ਛੱਡਦੇ। ਲੋਕਾਂ ਦੇ ਹੱਕ ਦੇ ਵਿੱਚ ਨਿਤਰਦੇ ਹੋ, ਹੋਰ ਲੋਕ ਕਿਉਂ ਨਹੀਂ ਫਿਰ ਬੋਲਦੇ ਇਸ ਮਸਲੇ ਨੂੰ ਲੈ ਕੇ? ਤਿੰਨ ਮੇਜਰ ਇਸ਼ੂ ਨੇ ਇੱਧਰ। ਇੱਕ ਤਾਂ ਸੁਆਹ ਦਾ ਸੀ ਜਿਹਦੇ ਤੇ ਸਾਡੀ ਵਿਕਟਰੀ ਹੋ ਚੁੱਕੀ ਆ। ਇਸ ਵੇਲੇ ਤੁਸੀਂ ਧਿਆਨ ਮਾਰੋਗੇ ਸਾਹਮਣੇ ਤੇ ਉਹ ਦੇਖੋ ਚਿੱਟੇ ਰੰਗ ਦਾ ਧੂੰਆਂ ਕੱਢ ਰਹੀ ਆ ਚਿਮਨੀ। ਉਹ ਸੰਵਿਧਾਨ ਕਿਹਨਾਂ ਲਈ ਆ? ਤੁਹਾਡੇ ਲਈ ਆ, ਸਾਡੇ ਲਈ ਆ, ਜਾਂ ਆਮ ਲੋਕਾਂ ਲਈ ਆ, ਜਾਂ ਜਿਹੜੇ ਲੋਕ ਹੈਂਡ ਟੂ ਮਾਊਥ ਨੇ, ਗਰੀਬ ਲੋਕ ਨੇ, ਉਹਨਾਂ ਲਈ ਕਾਨੂੰਨ ਹੈ। ਇਹਨਾਂ ਲੋਕਾਂ ਲਈ ਕਾਨੂੰਨ ਥੋੜਾ ਹੈਗੇ ਆ। ਤੁਹਾਨੂੰ ਇਹਨਾਂ ਜਿਗਰਾ ਕਿੱਥੋਂ ਮਿਲਦਾ ਕਿ ਤੁਸੀਂ ਇੱਕ ਬਹੁਤ ਧਨਾੜ ਮਨੁੱਖ ਦੇ ਜਿਹੜਾ ਵਿਰੋਧ ਦੇ ਵਿੱਚ ਆ ਕੇ ਉਹਨਾਂ ਦੇ ਅਗੇਂਸਟ ਹੋ ਕੇ ਗੱਲ ਕਰ ਸਕੋ? ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ। TV 84 ਇੰਡੀਆ ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਭਰਾ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤ ਦੇ ਵਿੱਚ ਮੀਡੀਆ ਨੂੰ ਲੋਕਤੰਤਰ ਦਾ ਹਿੱਸਾ ਮੰਨਿਆ ਗਿਆ ਹੈ ਔਰ ਉਹ ਪੱਤਰਕਾਰ ਸਮੇਂ ਅਨੁਸਾਰ ਲੋਕਾਂ ਵਾਸਤੇ ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਨਜ਼ਰ ਆਉਂਦੇ ਹਨ। ਜਿਹੜੇ ਇਨਸਾਫ ਪਸੰਦ ਲੋਕ ਹਨ, ਇਨਸਾਫ ਪਸੰਦ ਪੱਤਰਕਾਰ ਹਨ। ਪਰ ਜਦੋਂ ਦੂਜੇ ਪੱਖ ਤੋਂ ਦੇਖਦੇ ਹਾਂ ਤਾਂ ਜਦੋਂ ਵੀ ਇਸ ਤਰ੍ਹਾਂ ਦਾ ਸਮਾਂ ਬਣਦਾ ਹੈ ਕਿ ਜਦੋਂ ਲੋਕਾਂ ਨੂੰ ਪੱਤਰਕਾਰਤਾ ਦੀ ਲੋੜ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਉਹ ਜਿਹੜੇ ਪੱਤਰਕਾਰ ਹੁੰਦੇ ਹਨ ਉਹ ਆਪਣੇ ਫਰਜ਼ਾਂ ਤੋਂ ਮੁਨਕਰ ਹੁੰਦੇ ਜਾਪਦੇ ਹਨ। ਮਨਦੀਪ ਧਰਦਿਓ ਦੀ ਪੱਤਰਕਾਰਤਾ ਦੇ ਵਿੱਚ ਗੱਲ ਚੱਲਦੀ ਹੈ, ਲੰਬੇ ਸਮੇਂ ਦਾ ਉਹਨਾਂ ਦਾ ਤਜਰਬਾ ਹੈ, ਪਰ ਉਹਨਾਂ ਨੇ ਲੋਕਾਂ ਵਾਸਤੇ ਆਪਣੀ ਆਵਾਜ਼ ਨੂੰ ਬੁਲੰਦ ਕੀਤਾ। ਕਾਂਗਰਸ ਸਰਕਾਰ ਦੇ ਨੁਮਾਇੰਦੇ ਜਿਹੜੇ ਕਿ ਆਪਣਾ ਬਹੁਤ ਵੱਡਾ ਵਿਸ਼ੇਸ਼ ਨਾਮ ਰੱਖਦੇ ਹਨ, ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਵਿਰੋਧ ਦੇ ਵਿੱਚ ਮਨਦੀਪ ਧਰਦਿਓ ਪੱਤਰਕਾਰ ਨਿਤਰੇ ਨੇ ਔਰ ਜੇਲ੍ਹ ਦੇ ਵਿੱਚ ਵੀ ਲੰਬੀ ਸਜ਼ਾ ਕੱਟ ਕੇ ਆਏ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਪੂਰਾ ਮਾਮਲਾ ਕੀ ਸੀ ਔਰ ਕਿਸ ਤਰੀਕੇ ਦੇ ਨਾਲ ਜਿਹੜਾ ਸੀ ਇਹਨਾਂ ਨੇ ਲੋਕਾਂ ਦੇ ਵਿੱਚ ਆ ਕੇ ਆਵਾਜ਼ ਬੁਲੰਦ ਕੀਤਾ, ਉਹਦਾ ਖਮਿਆਜ਼ਾ ਕੀ ਭੁਗਤਣਾ ਪਿਆ। ਸਾਡੇ ਨਾਲ ਮਨਦੀਪ ਧਰਦਿਓ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਮਨਦੀਪ ਜੀ, ਸਭ ਤੋਂ ਪਹਿਲਾਂ ਸਵਾਲ ਹੈ ਮੇਰਾ ਕਿ ਤੁਹਾਡਾ ਅਸਲ ਦੇ ਵਿੱਚ ਕਾਂਗਰਸ ਸਰਕਾਰ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਜਿਹੜਾ ਵਾਹ ਪੈਂਦਾ ਹੈ? ਅਸਲ ਦੇ ਵਿੱਚ ਵੈਰ ਵਿਰੋਧ ਕੀ ਸੀ? ਕੋਈ ਪਾਰਟੀਬਾਜ਼ੀ ਸੀ ਜਾਂ ਵਾਤਾਵਰਨ ਨੂੰ ਲੈ ਕੇ ਤੁਸੀਂ ਉਹਨਾਂ ਦਾ ਵਿਰੋਧ ਕਰਦੇ ਹੋ? ਅਸਲ ਦੇ ਵਿੱਚ ਪੂਰਾ ਮਾਮਲਾ ਕੀ ਸੀਗਾ? ਵੀ ਜੀ ਜਿਹੜਾ ਰਾਣਾ ਗੁਰਜੀਤ ਆ, ਇੱਕ ਸਟਰੋਂਗ ਨਾਮ ਆ, ਇੱਕ ਮਜ਼ਬੂਤ ਨਾਮ ਆ ਇਹਦਾ ਕਾਂਗਰਸ ਦੇ ਵਿੱਚ। ਇਹਦੇ ਨਾਲ ਸਾਡਾ ਕੋਈ ਨਿੱਜੀ ਰੌਲਾ ਨਹੀਂ, ਸਾਡਾ ਇਹਦੇ ਨਾਲ ਕੋਈ ਵੱਟ ਬੰਨੇ ਦਾ ਰੌਲਾ ਨਹੀਂ। ਸਾਡਾ ਇਹਦੇ ਨਾਲ ਇੱਕੋ ਹੀ ਰੌਲਾ ਕਿ ਇਹਦੀ ਇੱਕ ਇੱਥੇ ਜਿਹੜੀ ਪੰਜਾਬ ਦੇ ਵਿੱਚ ਪਹਿਲੀ ਫੈਕਟਰੀ ਜਿਹੜੀ ਆ ਇਹਦੀ ਲੱਗੀ ਸੀ ਰਾਣਾ ਸ਼ੂਗਰਸ ਲਿਮਟਿਡ, ਉਹ ਪਿੰਡ ਲੱਗੀ ਸੀ ਬੁੱਟਰ ਸਿਵੀਆ ਦੇ ਵਿੱਚ। ਜਿਹੜੀ ਇਹ ਫੈਕਟਰੀ ਲੱਗੀ ਆ, ਇਹ ਫੈਕਟਰੀ ਦੀਆਂ ਦੋ ਚਿਮਨੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚੋਂ ਬੇਤਹਾਸ਼ਾ ਜਿਹੜਾ ਕਾਲਾ ਧੂਆਂ ਜਿਹੜਾ ਉਹ ਨਿਕਲਦਾ ਸੀ। ਉਹ ਜਿਹੜਾ ਧੂਆਂ ਵਾ ਉਹ ਸਾਡੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਤਹਿਸ ਨਹਿਸ ਕਰ ਰਿਹਾ ਸੀ। ਇੰਨੀ ਕਾਲਖ ਨਿਕਲਦੀ ਸੀ ਕਿ ਲਾਗੇ ਛਾਗੇ ਦੇ ਤਕਰੀਬਨ 16-17 ਕਿਲੋਮੀਟਰ ਦਾ ਆਲਾ ਦੁਆਲਾ ਜਿਹੜਾ ਇਹਦੇ ਵਿੱਚ ਜਿੱਥੇ ਵੀ ਦੇਖੋ ਤੁਸੀਂ ਕਾਲਖ ਹੀ ਕਾਲਖ। ਦੇਖਿਆ ਜਾਵੇ ਤੇ ਲੋਕਾਂ ਦੀਆਂ ਅੱਖਾਂ ਪ੍ਰਭਾਵਿਤ ਹੋ ਗਈਆਂ,
ਲੋਕਾਂ ਦਾ ਖਾਣਾ ਪੀਣਾ ਪ੍ਰਭਾਵਿਤ ਹੋ ਗਿਆ, ਲੋਕਾਂ ਦਾ ਰਹਿਣਾ ਸਹਿਣਾ ਪ੍ਰਭਾਵਿਤ ਹੋ ਗਿਆ। ਮਨਦੀਪ ਜੀ ਮੈਂ ਰੋਕਣਾ ਚਾਹਾਂਗਾ, 15-16 ਕਿਲੋਮੀਟਰ ਦਾ ਦਾਇਰਾ ਦੱਸ ਦਿਓ, ਬਹੁਤ ਲੰਮੇਰਾ ਹੁੰਦਾ ਜਦੋਂ 15-16 ਕਿਲੋਮੀਟਰ ਦੀ ਗੱਲ ਕੀਤੀ ਜਾਂਦੀ ਹੈ। ਤਾਂ ਇਸ ਤਰ੍ਹਾਂ ਦਾ ਕਿਹੜਾ ਇਹਨਾਂ ਦੀ ਜਿਹੜਾ ਮਿਲ ਦੇ ਵਿੱਚੋਂ ਇਸ ਤਰ੍ਹਾਂ ਦੀ ਕਾਲਖ ਕਿਹੜੀ ਨਿਕਲਦੀ ਸੀ ਜਿਹੜੀ ਲੋਕਾਂ ਵਾਸਤੇ ਜਾਨਲੇਵਾ ਸੀ ਜਾਂ ਇੰਨੀ ਲੰਬਾਈ ਦੇ ਵਿੱਚੋਂ ਮਾਰ ਕਰਦੀ ਸੀ? ਦੇਖੋ ਜੀ, ਅਸਲ ਦੇ ਵਿੱਚ ਇਹ ਜਿਹੜੀ ਸ਼ੂਗਰ ਫੈਕਟਰੀ ਆ, ਇਹ ਫੈਕਟਰੀ ਪਹਿਲਾਂ ਤਾਂ ਚੱਲਦੀ ਸੀ ਕੱਲੀ ਸ਼ੂਗਰ ਕੇਨ ਦੇ ਉੱਤੇ, ਗੰਨੇ ਦੇ ਉੱਤੇ, ਠੀਕ ਹੈ ਜੀ। ਉਹਦੇ ਤੋਂ ਬਾਅਦ ਇਹ ਚੱਲੀ ਪਾਵਰ ਪਲਾਂਟ, ਇਹਦੇ ਵਿੱਚ ਪਾਵਰ ਜਨਰੇਟ ਕਰਦੇ ਨੇ ਤੇ ਇਲੈਕਟ੍ਰਿਸਿਟੀ ਸੇਲ ਕਰਦੇ ਨੇ, ਇਹਨਾਂ ਨੂੰ PSPCL ਨੂੰ ਸੇਲ ਕਰਦੇ ਨੇ। ਉਹਦੇ ਤੋਂ ਬਾਅਦ ਇਹਦੇ ਵਿੱਚ ਚੁਕੰਦਰ ਦਾ ਪਲਾਂਟ ਸ਼ੁਰੂ ਹੋ ਗਿਆ। ਦੇਖੋ ਪਹਿਲਾਂ ਫੈਕਟਰੀ ਚੱਲਦੀ ਸੀ 4 ਮਹੀਨੇ, ਹੁਣ ਇਸ ਵੇਲੇ ਚੱਲਦੀ ਆ ਅਰਾਊਂਡ ਦਾ ਈਅਰ, ਸਾਰਾ ਸਾਲ ਇਹ ਫੈਕਟਰੀ ਚੱਲਦੀ ਹੈ। ਕਦੇ ਇਹ ਪਾਵਰ ਜਨਰੇਟ ਕਰਦੀ ਹੈ ਇਕੱਲੇ, ਕਦੀ ਇਹਦਾ ਚੁਕੰਦਰ ਦਾ ਸੀਜ਼ਨ ਆਏ ਤਾਂ ਕਦੀ ਗੰਨੇ ਦਾ ਸੀਜ਼ਨ ਆਏ। ਦੇਖੋ ਸਹੀ ਮਾਇਨੇ ਦੇ ਵਿੱਚ ਦੇਖਿਆ ਜਾਵੇ ਤਾਂ ਪਹਿਲਾਂ ਤਾਂ ਚੱਲਦੀ ਸੀ ਜਦੋਂ 4 ਮਹੀਨੇ ਫੈਕਟਰੀ ਹੈ, ਉਦੋਂ ਸਾਨੂੰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਸੀ ਹੈ ਕਿ ਸਾਡੇ ਕੋਲੇ 8 ਮਹੀਨੇ ਜਿਹੜੇ ਆ ਉਹ ਵਿਹਲੇ ਹੁੰਦੇ ਸੀ ਵੀ ਕੋਈ ਗੱਲ ਨਹੀਂ, ਉਦੋਂ ਸਫ਼ਰ ਕਰ ਜਾਂਦੇ ਸਾਂ। ਹੁਣ ਇਸ ਵੇਲੇ ਕੀ ਹੈਗਾ ਕਿ ਇਸ ਫੈਕਟਰੀ ਦੇ ਵਿੱਚ ਜੇਕਰ ਇਹਨੇ 12 ਮਹੀਨੇ ਚੱਲਣੀ ਹੈ ਤਾਂ ਸੁਭਾਵਿਕ ਗੱਲ ਹੈ ਕਿ ਇਹਨੂੰ ਫਿਊਲ ਜ਼ਿਆਦਾ ਚਾਹੀਦਾ। ਫਿਊਲ ਦੇ ਵਿੱਚ ਇਹ ਵਰਤਦੇ ਨੇ, ਜਿੱਦਾਂ ਫੱਕ ਵਰਤਦੇ ਨੇ, ਗੰਨੇ ਦੀ ਖੋਰੀ ਵਰਤਦੇ ਨੇ, ਪਰਾਲੀ ਵਰਤਦੇ ਨੇ। ਇਹ ਚੀਜ਼ਾਂ ਜਿਹੜੀਆਂ ਇਹ ਬੋਇਲਰ ਦੇ ਵਿੱਚ ਬਲਦੀਆਂ ਨੇ। ਅਸਲ ਦੇ ਵਿੱਚ ਕੀ ਹੈ ਕਿ ਇਹਨਾਂ ਦੇ ਵਿੱਚੋਂ ਜਿਹੜਾ ਇਹਨਾਂ ਦੇ ਐਕਸਪੈਂਸ਼ਨ ਵੀ ਹੋਈ ਆ, ਕਾਫੀ ਸਮਾਂ ਅਪਡੇਟ ਵੀ ਹੁੰਦੀ ਰਹੀ ਹੈ, ਲਗਾਤਾਰ ਇਹਦੀ ਕਪੈਸਿਟੀ ਜਿਹੜੀ ਆ ਬੋਇਲਰ ਦੀ ਲਗਾਤਾਰ ਵੱਧਦੀ ਗਈ ਟਾਈਮ ਟੂ ਟਾਈਮ। ਔਰ ਹੁਣ ਜੇ ਦੇਖਿਆ ਜਾਵੇ ਤੇ ਇਹਦੇ ਵਿੱਚੋਂ ਪਿਛਲੇ 7-8 ਸਾਲਾਂ ਤੋਂ ਇਹਨਾਂ ਦੇ ਵੱਲੋਂ ਜਿਹੜੀ ਸੁਆਹ ਜਿਹੜੀ ਆ ਉਹ ਨੇੜੇ ਤੇੜੇ ਦੇ ਜਿੰਨੇ ਵੀ ਏਰੀਏ ਦੇ ਵਿੱਚ ਸੁੱਟਦੇ ਹੁੰਦੇ ਸੀ, ਉਹ ਉਹਨਾਂ ਨੂੰ ਹੋਰ ਜਗ੍ਹਾ ਨਹੀਂ ਸੀ ਮਿਲਦੀ। ਵੱਡਾ ਚੈਲੰਜ ਹੋ ਗਿਆ ਕਿ ਫਿਊਲ ਦੀ ਜਿਹੜੀ ਬਾਅਦ 'ਚ ਰਾਖ ਬਚਦੀ ਆ ਉਹਨੂੰ ਟਿਕਾਣੇ ਲਾਉਣਾ ਸ਼ੂਗਰ ਫੈਕਟਰੀ ਲਈ ਵੱਡੀ ਗੱਲ ਹੈ, ਵੱਡਾ ਚੈਲੰਜ ਹੈ। ਤਾਂ ਕਰਕੇ ਇਹ ਕੀ ਕਰਦੇ ਸੀ ਕਿ ਇਹਨਾਂ ਦਾ ਜਿਹੜਾ ESP ਸਿਸਟਮ ਲੱਗਾ ਹੁੰਦਾ ਵਾ ਸੁਆਹ ਨੂੰ ਕੰਟਰੋਲ ਕਰਨ ਲਈ, ਵੀ ਸੁਆਹ ਉੱਪਰ ਧੂੰਆਂ ਹੀ ਜਾਵੇ ਚਿੱਟੇ ਰੰਗ ਦਾ, ਬਾਕੀ ਸੁਆਹ ਜਿਹੜੀ ਆ ਉਹ ਥੱਲੇ ਜਿਹੜੀ ਆ ਨਿਕਲਦੀ ਜਾਵੇ। ਉਹ ਜਿੰਨੀ ਵੀ ਸੁਆਹ ਵਾ ਉਹਨੂੰ ਕੀ ਕਰਦੇ ਆ ਵੀ ਰਾਤ ਨੂੰ ਇਹ ESP ਸਿਸਟਮ ਆਪਣਾ ਆਫ ਕਰ ਦਿੰਦੇ ਸੀ। ਸ਼ੁਰੂਆਤੀ ਦੌਰਾਂ ਦੇ ਵਿੱਚ ਜਦੋਂ ਸ਼ੁਰੂਆਤ ਕੀਤੀ ਇਹਨਾਂ ਨੇ ਹੌਲੀ ਹੌਲੀ ਸੁਆਹ ਛੱਡਣੀ ਸ਼ੁਰੂ ਕੀਤੀ, ਉਹ ਕੀ ਸੀ ਕਿ ਸਾਰੇ ਏਰੀਆ 'ਚ ਫੈਲ ਜਾਂਦੀ ਸੀ। ਇਹਨਾਂ ਦੀ ਖੁਦ ਦੀ ਜਿਹੜੀ ਸੁਆਹ ਵਾ ਉਹ ਟਰਾਲੀਆਂ ਘੱਟ ਭਰਦੀਆਂ ਸੀ। ਇਹਨਾਂ ਨੂੰ ਮਤਲਬ ਵੀ ਟਿਕਾਣੇ ਲਾਉਣੀ ਜਿਹੜੀ ਆ ਉਹ ਅਸਿੱਧੇ ਰੂਪ ਦੇ ਵਿੱਚ ਸੌਖੀ ਹੋ ਗਈ। ਤਾਂ ਕਰਕੇ ਪਹਿਲਾਂ ਤਾਂ ਰਾਤ ਕੁਝ ਸਮਾਂ ਚੱਲਦੀ ਸੀ, ਹੌਲੀ ਹੌਲੀ ਇਹਨਾਂ ਨੇ ਦੇਖਿਆ ਵੀ ਅਸੀਂ ਇੱਥੇ ਸੱਤਾ ਦੇ ਵਿੱਚ ਕਾਬਜ ਹਾਂ, ਤੇ ਹਾਲਾਤ ਇਹ ਬਣ ਗਏ ਕਿ ਬਾਅਦ ਦੇ ਵਿੱਚ ਇਹਨਾਂ ਨੇ ਸਵੇਰੇ ਸ਼ਾਮ ਛੱਡਣੀ ਤੇ ਉਸ ਤੋਂ ਬਾਅਦ 24 ਘੰਟੇ ਸਾਡੇ ਏਰੀਏ ਦੇ ਵਿੱਚ ਸੁਆਹ ਹੁੰਦੀ ਸੀ। ਜਿੱਥੇ ਆਪਾਂ ਇੱਥੇ ਬੈਠੇ ਹਾਂ ਬਾਹਰ ਪ੍ਰੋਗਰਾਮ ਨੂੰ ਸ਼ੂਟ ਕਰ ਰਹੇ ਹਾਂ, ਆਪਾਂ ਬਾਹਰ ਬੈਠ ਨਹੀਂ ਸਕਦੇ। ਲੋਕਾਂ ਦੀਆਂ ਅੱਖਾਂ ਪ੍ਰਭਾਵਿਤ ਹੋ ਗਈਆਂ, ਲੋਕਾਂ ਦੀਆਂ ਫਸਲਾਂ, ਲੋਕਾਂ ਦਾ ਰਹਿਣਾ ਸਹਿਣਾ। ਤੇ ਬਹੁਤ ਇਹੋ ਜਿਹੇ ਲੋਕ ਵੀ ਹੈਗੇ ਆ ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਪਰਮਾਨੈਂਟ ਚਲੇ ਗਈ, ਤੇ ਬਹੁਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸਵੇਰ ਤੋਂ ਸ਼ਾਮਾਂ ਤੱਕ ਇੱਕ ਦੂਜੇ ਦੀਆਂ ਅੱਖਾਂ 'ਚੋਂ ਸੁਆਹ ਹੀ ਕੱਢਦੇ ਰਹਿੰਦੇ ਸੀ। ਆਹ ਵਾਲੇ ਤੇ ਹਾਲਾਤ ਨੇ ਇੱਥੇ। ਜਿਨ੍ਹਾਂ ਦੀਆਂ ਅੱਖਾਂ ਦੀ ਜੋਤ ਚਲੇ ਗਈ, ਉਹ ਕਿੰਨੇ ਕੁ ਲੋਕ ਨੇ, ਕਿੰਨੀ ਕੁ ਵੱਡੀ ਗਿਣਤੀ ਦੇ ਵਿੱਚ ਕਹਿ ਸਕਦੇ ਹਾਂ? ਦੇਖੋ ਜੀ, ਆਰਾਮ ਦੇ ਨਾਲ ਤੁਸੀਂ ਇੱਥੇ ਪਿੰਡ ਦੇ ਵਿੱਚ ਮੇਰੇ ਪਿੰਡ ਦੇਖੋਗੇ ਤੇ ਇੱਥੇ ਇੱਕ ਕੋਈ ਬੱਬੂ ਮਿਸਤਰੀ ਆ, ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ, ਬੜਾ ਮਤਲਬ ਹੈਂਡ ਟੂ ਮਾਊਥ ਬੰਦਾ, ਦਿਹਾੜੀਦਾਰ ਬੰਦਾ, ਤੇ ਉਹਦੀ ਅੱਖ ਜਿਹੜੀ ਆ ਉਹ ਪ੍ਰਭਾਵਿਤ ਹੋਈ ਆ। ਇੱਥੇ ਗੱਗੜ ਭਾਣੇ ਆ ਇੱਕ ਨੌਜਵਾਨ, ਉਹਦੀ ਅੱਖ ਪ੍ਰਭਾਵਿਤ ਹੋਈ ਆ। ਇੱਕ ਬੀਬੀ ਆ ਪੱਲੇ ਤੋਂ। ਇੱਦਾਂ ਦੇ ਬਹੁਤ ਕੇਸ ਮਿਲ ਜਾਣਗੇ ਤੁਹਾਨੂੰ ਇੱਥੇ ਮੇਰੇ ਪਿੰਡ ਦੇ ਵਿੱਚ। ਆ ਬੁੱਟਰ ਸਿਵੀਆ, ਤਰਦੇ, ਗੱਗੜ ਭਾਣਾ, ਪੱਲਾ, ਇੱਥੇ ਜਾਓ ਤੁਹਾਨੂੰ ਬੜੇ ਹਜ਼ਾਰਾਂ ਕੇਸ ਇੱਦਾਂ ਦੇ ਸੈਂਕੜੇ ਕੇਸ ਮਿਲ ਜਾਣਗੇ ਜਿਹੜੇ ਇਹਦੇ ਗੰਦੇ ਪਾਣੀ ਦੇ ਨਾਲ ਜਿਹੜੇ ਆ ਉਹ ਕੈਂਸਰ, ਹੈਪੇਟਾਈਟਸ B, ਗੁਰਦਿਆਂ ਦੀਆਂ ਬਿਮਾਰੀਆਂ ਦੇ ਨਾਲ ਪ੍ਰਭਾਵਿਤ ਹੋਏ ਨੇ। ਇਹ ਫਿਰ ਇਹਦੀ ਪਾਣੀ ਦੀ ਵੀ ਤੁਹਾਨੂੰ ਗੱਲ ਦੱਸਦਾ ਜੀ। ਇਹਦੀ ਰਾਣਾ ਸ਼ੂਗਰਸ ਲਿਮਟਿਡ ਦਾ ਜਿੰਨਾ ਪਾਣੀ ਨਿਕਲਦਾ, ਇਹਦੇ ਵਿੱਚ ETP ਪਲਾਂਟ ਦੇ ਥਰੂ ਪਾਣੀ ਨੂੰ ਟਰੀਟ ਕਰਕੇ ਸ਼ੂਗਰ ਫੈਕਟਰੀ ਤੋਂ ਬਾਹਰ ਕੱਢਣਾ ਹੁੰਦਾ। ਪਰ ਇਹ ਫੈਕਟਰੀ ਓਨਰ ਜਿਹੜਾ ਇਹਨਾਂ ਦੇ ਵੱਲੋਂ ਕੀ ਕੀਤਾ ਜਾਂਦਾ ਸੀ ਕਿ ETP ਪਲਾਂਟ ਨੂੰ ਬਾਈਪਾਸ ਕਰਕੇ ਆ ਸਾਹਮਣੇ ਜਿਹੜੇ ਤਕਰੀਬਨ 17 ਏਕੜ ਜਗ੍ਹਾ ਵਾ, ਇੱਥੇ ਇਹਨਾਂ ਨੇ ਰਿਜਸ ਬਣਾਈਆਂ ਸੀ ਐਰ ਤੇ, ਮਤਲਬ ਸਪਰਿੰਗ ਟਾਈਪ ਇਹਨਾਂ ਨੇ ਬਣਾਇਆ, ਨਹਿਰ ਬਣਾਈ ਆ। ਉਹਦੇ ਨਹਿਰ ਦੇ ਵਿੱਚ ਕੀ ਕਰਦੇ ਆ ਵੀ ਉੱਤੇ ਉਹਦੇ ਕੰਢੇ ਤੇ ਬੂਟੇ ਲਾਏ ਆ ਤੇ ਡੂੰਘੀ 17 ਫੁੱਟ ਡੂੰਘੀਆਂ ਖੱਡਾਂ ਪੱਟ ਕੇ ਥੱਲੇ ਰੇਤਲੀ ਤਹਿ ਕੱਢੀ ਸੀ, ਉਹਦੇ ਵਿੱਚ ਇਹ ਪਾਣੀ ਸਾਰਾ ਉੱਥੇ ਛੱਡਦੇ। ਉਹਦੀਆਂ ਤਸਵੀਰਾਂ ਮੈਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗਾ ਤੁਹਾਡੇ ਦਰਸ਼ਕਾਂ ਦੇ ਨਾਲ ਕਿ ਉੱਥੇ ਉਬਾਲੇ ਵੱਜ ਰਿਹਾ ਪਾਣੀ, ਕੈਮੀਕਲ ਰਿਐਕਸ਼ਨ ਦਾ ਕਰਕੇ ਉਬਾਲੇ ਵੱਜ ਰਿਹਾ ਪਾਣੀ, ਤੇ ਉਹ ਸਾਰਾ ਪਾਣੀ ਧਰਤੀ ਦੇ ਵਿੱਚ ਜਾਂਦਾ।
ਇੱਥੇ ਲਾਗੇ ਛਾਗੇ ਤੁਸੀਂ ਦੇਖੋਗੇ ਤੇ ਲੋਕਾਂ ਦੇ ਜਿਹੜਾ ਡਾਇਰੈਕਟ ਇਨਡਾਇਰੈਕਟ ਅਸੀਂ ਲੋਕ ਉਹ ਪਾਣੀ ਪੀ ਰਹੇ ਹਾਂ। ਹੁਣ ਸਾਡੀ ਮੂਵਮੈਂਟ ਜਿਹੜੀ ਆ ਪਿਛਲੇ 1 ਸਾਲ ਤੋਂ ਮੂਵਮੈਂਟ ਚੱਲ ਰਹੀ ਆ। ਮੈਂ ਮਨਦੀਪ ਜੀ ਤੁਹਾਨੂੰ ਰੋਕਣਾ ਚਾਹਾਂਗਾ ਕਿਉਂਕਿ ਮਸਲਾ ਬਹੁਤ ਵੱਡਾ ਸੀ, ਇਕੱਲਾ ਤੁਹਾਡੇ ਨਾਲ ਨਹੀਂ ਸੀ ਜੁੜਿਆ, ਇਲਾਕੇ ਦੇ ਪੂਰੇ ਲੋਕਾਂ ਦੇ ਨਾਲ ਜੁੜਿਆ ਸੀ। ਬਹੁਤ ਲੰਬੇ ਅੰਕੜੇ ਦੱਸੇ ਤੁਸੀਂ ਕਿ 15-17 ਕਿਲੋਮੀਟਰ ਦੀ ਲੰਬੀ ਦੂਰੀ ਤੱਕ ਜਿਹੜਾ ਸੀ ਉਹ ਜਿਹੜਾ ਇੱਥੋਂ ਫੈਕਟਰੀ ਦਾ ਸਾਈਡ ਇਫੈਕਟ ਸੀ ਉਹ ਪ੍ਰਭਾਵਿਤ ਹੁੰਦੇ ਸੀ ਲੋਕ। ਬਿਲਕੁਲ। ਤਾਂ ਤੁਹਾਨੂੰ ਹੀ ਕਿਉਂ ਲੱਗਦਾ ਹੈ ਕਿ ਇਸ ਤਰੀਕੇ ਦੇ ਨਾਲ ਇਹਨਾਂ ਦੀ ਵਿਰੋਧਤਾ ਕੀਤੀ ਜਾਣੀ ਚਾਹੀਦੀ ਹੈ, ਜਾਂ ਤੁਸੀਂ ਲੋਕਾਂ ਦੇ ਹੱਕ ਦੇ ਵਿੱਚ ਨਿਤਰਦੇ ਹੋ? ਹੋਰ ਲੋਕ ਕਿਉਂ ਨਹੀਂ ਫਿਰ ਬੋਲਦੇ ਇਸ ਮਸਲੇ ਨੂੰ ਲੈ ਕੇ? ਦੇਖੋ ਜੀ, ਸਵਾਲ ਤੁਹਾਡਾ ਬਹੁਤ ਵਧੀਆ ਹੈ। ਇੱਥੇ ਜਿਹੜੀਆਂ ਮੂਵਮੈਂਟਸ ਆਲਰੇਡੀ ਚੱਲਦੀਆਂ ਰਹੀਆਂ, ਛੋਟੀਆਂ ਮੂਵਮੈਂਟਸ ਉੱਠਦੀਆਂ ਹੁੰਦੀਆਂ ਸੀ ਰਸਤੇ ਨੂੰ ਲੈ ਕੇ। ਇੱਥੇ ਰਸਤੇ ਦੀ ਬੜੀ ਸਮੱਸਿਆ ਵਾ। 3 ਮੇਜਰ ਇਸ਼ੂ ਨੇ ਇੱਧਰ। ਇੱਕ ਤਾਂ ਸਵਾਦ ਆ ਸੀ ਜਿਹਦੇ ਤੇ ਸਾਡੀ ਵਿਕਟਰੀ ਹੋ ਚੁੱਕੀ ਆ। ਇਸ ਵੇਲੇ ਤੁਸੀਂ ਧਿਆਨ ਮਾਰੋਗੇ ਸਾਹਮਣੇ ਤੇ ਉਹ ਦੇਖੋ ਚਿੱਟੇ ਰੰਗ ਦਾ ਧੂੰਆਂ ਕੱਢ ਰਹੀ ਆ ਚਿਮਨੀ, ਨਹੀਂ ਤੇ ਇਹ ਕਾਲੇ ਰੰਗ ਦਾ ਧੂੰਆਂ ਕੱਢਦੀ ਸੀ। ਤੇ ਜਿੱਧਰ ਨੂੰ ਵੀ ਹਵਾ ਹੁੰਦੀ ਸੀ 15-17 ਕਿਲੋਮੀਟਰ ਇਫੈਕਟ ਕਰਦੀ ਸੀ ਏਰੀਆ। ਜਿੱਧਰ ਨੂੰ ਵੀ ਹਵਾ ਆਉਣੀ ਆ ਉਧਰ ਨੂੰ ਇਹਦੀ ਸੁਆਹ ਜਾਣੀ। ਤੁਹਾਡਾ ਸਵਾਲ ਹੈ ਕਿ ਲੋਕ ਪਹਿਲਾਂ ਬੋਲਦੇ ਕਿਉਂ ਨਹੀਂ ਸੀ, ਮਤਲਬ ਤੁਸੀਂ ਮੈਂ ਕਿਉਂ ਇਕੱਲਾ ਬੋਲਦਾ ਉਦੋਂ ਲੋਕ ਕਿਉਂ ਨਹੀਂ ਬੋਲੇ? ਦੇਖੋ, ਮਾਨਸਿਕਤਾ ਇਸ ਤਰੀਕੇ ਦੇ ਨਾਲ ਕਰ ਦਿੱਤੀ ਗਈ ਸੀ ਕਿ ਛੋਟੀਆਂ ਜਿਹੜੀਆਂ ਮੂਵਮੈਂਟਸ ਹੁੰਦੀਆਂ ਸੀ ਉਹਨਾਂ ਨੂੰ 24 ਤੋਂ 48 ਘੰਟੇ ਤੋਂ ਵੱਧ ਚੱਲਣ ਹੀ ਨਹੀਂ ਦਿੱਤਾ ਜਾਂਦਾ, ਕਿਉਂਕਿ ਇਹ ਕਮੀ ਕੋਈ ਨਹੀਂ ਸੀ ਇਹਨਾਂ ਦੇ ਕੋਲ। ਸੱਤਾ ਤੇ ਪੈਸੇ ਦੀ ਕੋਈ ਕਮੀ ਨਹੀਂ ਆ ਰਾਣਾ ਗੁਰਜੀਤ ਦੇ ਕੋਲ। ਤੇ ਜਿਹੜੀ ਤੀਸਰੀ ਜਿਹੜੀ ਅਹਿਮ ਗੱਲ ਆ ਵੀ ਹੰਕਾਰ ਜਿਹੜਾ ਨਾ ਉਹ ਬੜੀ ਚੀਜ਼ ਆ। ਜੇਕਰ ਕੋਈ ਵੀ ਬੰਦਾ ਛੋਟੀ ਤੋਂ ਛੋਟੀ ਮੂਵਮੈਂਟਸ ਵੀ ਖੜੀ ਕਰਦਾ ਸੀ ਤਾਂ ਉਸੇ ਵੇਲੇ ਹਾਈਜੈਕ ਕਰ ਲੈਂਦੇ ਸੀ, ਆਪਣੇ ਬੰਦੇ ਵਿੱਚ ਐਂਟਰ ਕਰਕੇ ਅੰਦਰ ਭਾਲ ਕੇ। ਇੱਥੇ ਸ਼ੂਗਰ ਫੈਕਟਰੀ 'ਚ ਹੀ ਫੈਸਲੇ ਹੁੰਦੇ ਰਹੇ। ਪਹਿਲੀ ਵਾਰ ਇਤਿਹਾਸ ਦੇ ਵਿੱਚ ਇਹ ਚੀਜ਼ ਪਹਿਲੀ ਵਾਰ ਆ ਕਿ ਰਾਣਾ ਸ਼ੂਗਰ ਸੀ ਜਿਹੜੀ ਮੈਨੇਜਮੈਂਟ ਆ ਤੇ ਸਾਡੀ ਗ੍ਰਾਮੀਣ ਵਾਤਾਵਰਣ ਬਚਾਓ ਕਮੇਟੀ ਦੀ ਜਿਹੜੀ ਟੀਮ ਆ, ਇਹਨਾਂ ਨੂੰ ਡੀਸੀ ਨੂੰ ਵਿਚਕਾਰ ਬਹਿਣਾ ਪਿਆ। ਇਹਨਾਂ ਨੂੰ ਪਹਿਲੀ ਵਾਰੀ ਇੱਥੋਂ ਮਿੱਲ 'ਚੋਂ ਕੱਢ ਕੇ ਮੈਂ ਬਾਬਾ ਬਕਾਲਾ ਐਸਡੀਐਮ ਆਫਿਸ ਦੇ ਵਿੱਚ ਮੀਟਿੰਗਸ ਅਟੈਂਡ ਕਰਵਾਈਆਂ ਇਹਨਾਂ ਦੇ ਕੋਲ, ਕਿਉਂਕਿ ਮੇਰੀ ਇੱਕ ਜਦੋਂ ਇਹ ਗੱਲ ਹੋਈ ਸੀ ਕਿ ਅਸੀਂ ਇਹਨਾਂ ਦੀ ਮਿੱਲ ਦੇ ਵਿੱਚ ਬਹਿ ਕੇ ਨਹੀਂ ਕੋਈ ਫੈਸਲਾ ਕਰਨਾ ਜਾਂ ਕੋਈ ਗੱਲਬਾਤ ਨਹੀਂ ਕਰਨੀ। ਮੀਡੀਏਟਰ ਬਣੇ, ਐਸਡੀਐਮ ਮੀਡੀਏਟਰ ਬਣੇ, ਡੀਸੀ ਮੀਡੀਏਟਰ ਬਣੇ, ਐਡਮਿਨਿਸਟ੍ਰੇਸ਼ਨ ਵਿੱਚ ਆਵੇ ਫਿਰ ਅਸੀਂ ਗੱਲ ਕਰਨੀ। ਅਦਰਵਾਈਜ਼ ਇਹ ਸਾਡੇ ਦੋਸ਼ੀ ਨੇ। ਰਾਣਾ ਗੁਰਜੀਤ ਸਾਡਾ ਦੋਸ਼ੀ ਆ ਤੇ ਦੋਸ਼ੀ ਸਾਡਾ ਇਕੱਲਾ ਸਾਡਾ ਦੋਸ਼ੀ ਨਹੀਂ ਆ, ਇਹ ਕੁਦਰਤ ਦਾ ਦੋਸ਼ੀ ਹੈ। ਇਹਦੇ ਨਾਲ ਦੇਖੋ ਕਿੰਨੇ ਪਸ਼ੂ ਪੰਛੀ ਪ੍ਰਭਾਵਿਤ ਹੋ ਰਹੇ, ਕਿੰਨੀ ਵਨਸਪਤੀ ਜਿਹੜੀ ਆ, ਕਿੰਨੀਆਂ ਫਸਲਾਂ। ਜਿੱਦਾਂ ਤੁਸੀਂ ਸਬਜ਼ੀ ਸਾਡੇ ਏਰੀਆ 'ਚ ਤੁਸੀਂ ਗੋਭੀ ਦੀ ਫੋਟੋ, ਤੁਸੀਂ ਗੋਭੀ ਦੇਖ ਹੀ ਨਹੀਂ ਸਕਦੇ। ਤੁਸੀਂ ਜੇ ਗੋਭੀ ਬੀਜਣੀ ਆ ਤੇ ਲੋਕਾਂ ਨੇ ਮਤਲਬ ਵੀ ਜਿਹੜੇ ਉਹਦੇ ਪੱਤੇ ਤੋੜ ਕੇ ਉਹਦੇ ਉੱਤੇ ਰੱਖ ਕੇ ਜਿਹੜਾ ਵਾ ਆਪਣੀ ਗੋਭੀ ਉਗਾਉਣੀ। ਇੱਥੇ ਫਸਲਾਂ ਹਰ ਚੀਜ਼ ਨੂੰ ਇਹਨੇ ਪ੍ਰਭਾਵਿਤ ਕੀਤਾ। ਫਸਲਾਂ ਦੇ ਨਾਲ ਨਸਲਾਂ ਵੀ ਬਰਬਾਦ ਹੋ ਰਹੀਆਂ। ਬਿਲਕੁਲ। ਦੇਖੋ ਜੀ, ਪਾਣੀ ਸਾਡਾ ਖਰਾਬ ਹੋ ਗਿਆ, ਹਵਾ ਸਾਡੀ ਖਰਾਬ ਹੋ ਗਈ, ਰਸਤੇ ਸਾਡੇ ਖਰਾਬ ਹੋ ਗਏ। ਦੇਖੋ, ਆਈਏ ਫਿਰ ਉਸੇ ਗੱਲ ਦੇ ਉੱਤੇ ਕਿ ਮਾਨਸਿਕਤਾ ਇਸ ਤਰੀਕੇ ਦੇ ਨਾਲ ਗੁਲਾਮ ਕਰ ਦਿੱਤੀ ਜਾਂਦੀ ਸੀ ਕਿ ਕੋਈ ਆਵਾਜ਼ ਹੀ ਨਹੀਂ ਸੀ ਚੁੱਕਦਾ ਤੇ ਹਰ ਬੰਦੇ ਨੂੰ ਸਾਈਕੋਲੋਜੀਕਲੀ ਇਦਾਂ ਦੇ ਹੋ ਗਏ ਇਹ ਲੋਕ ਇੱਥੇ ਕਿ ਲੋਕ ਕਹਿੰਦੇ ਵੀ ਅਸੀਂ ਜੇ ਬੋਲੇ ਵੀ ਤੇ ਸਾਡੇ ਤੇ ਪਰਚਾ ਹੋ ਜਾਣਾ ਤੇ ਇਹਦੇ ਨਾਲੋਂ ਚੰਗਾ ਵੀ ਆਪਾਂ ਬੋਲੀਏ ਨਾ। ਕਿੰਨੇ ਲੰਮੇ ਸਮੇਂ ਤੋਂ ਸੰਕਟ ਇਹ ਚੱਲਦਾ ਹੁੰਦਾ ਸੀ ਜਾਂ ਫਿਰ ਥੋੜੇ ਸਾਲਾਂ ਤੋਂ ਸੀਗਾ? ਜਿਹੜੀ ਪਾਣੀ ਦੀ ਸਮੱਸਿਆ ਵਾ ਉਹ ਤਾਂ ਦੇਖੋ ਜੀ ਜਦੋਂ ਦੀ ਸ਼ੂਗਰ ਫੈਕਟਰੀ ਹੋਣ ਦੇ ਵਿੱਚ ਆਈ ਆ, ਪਾਣੀ ਦੀ ਸਮੱਸਿਆ ਤਾਂ ਉਦੋਂ ਦੀ ਚੱਲਦੀ ਆ ਰਹੀ ਆ। ਉਹਦੇ ਤੋਂ ਅਲੱਗ ਜਿਹੜੀ ਸੁਆਹ ਵਾਲੀ ਸਮੱਸਿਆ ਹੈ ਪਿਛਲੇ 7-8 ਸਾਲ ਤੋਂ ਚੱਲਦੀ ਆ ਰਹੀ ਆ, ਪਰ ਕੋਈ ਬੋਲਦਾ ਨਹੀਂ ਸੀ। ਹਰ ਬੰਦਾ ਇੱਕ ਦੂਜੇ ਦੀ ਅੱਖ 'ਚੋਂ ਸੁਆਹ ਕੱਢਣ ਤੱਕ ਸੀਮਤ ਸੀ। ਪਰ ਫਿਰ ਮੈਨੂੰ ਮੈਂ ਕੋਸ਼ਿਸ਼ ਕੀਤੀ ਵੀ ਲੋਕ ਜਾਗਣ। ਮੈਂ ਇੱਕ ਮੂਵਮੈਂਟ ਸ਼ੁਰੂ ਕੀਤੀ ਵੀ ਤੁਹਾਡੀ ਜਿੱਥੇ ਵੀ ਸੁਆਹ ਤੁਹਾਨੂੰ ਨਜ਼ਰ ਆਉਂਦੀ ਜਾਂ ਤੁਹਾਡੇ ਮਤਲਬ ਵੀ ਘਰਾਂ ਦੇ ਵਿੱਚ, ਉਹਦੇ ਉੱਤੇ ਲਿਖ ਕੇ ਉੱਤੇ ਇੱਕ ਮੂਵਮੈਂਟ ਚਲਾਓ, MLA ਰਾਣਾ ਗੁਰਜੀਤ। ਜਿੱਦਾਂ ਟੈਂਕੀ ਦੇ ਉੱਤੇ ਤੁਹਾਡੀ ਜਿੱਥੇ ਵੀ ਤੁਹਾਨੂੰ ਦਿਖਦਾ ਉਹਦੇ ਉੱਤੇ ਲਿਖ ਕੇ ਮੂਵਮੈਂਟ ਚਲਾਓ। ਤੁਸੀਂ ਹੈਰਾਨ ਹੋ ਜਾਣਾ ਸੁਣ ਕੇ ਕਿ ਮੇਰੀ ਮੂਵਮੈਂਟ ਉਹ ਫੇਲ ਹੋ ਗਈ। ਪੂਰੇ ਏਰੀਏ ਦੇ ਵਿੱਚੋਂ ਇੱਕ ਵੀ ਬੰਦੇ ਨੇ ਉੱਦਾਂ ਦੀ ਫੋਟੋ ਨਹੀਂ ਪਾਈ ਜਿੱਦਾਂ ਦੀਆਂ ਮੈਂ ਆਪਣੇ ਇੱਥੋਂ ਘਰੋਂ ਜਾਂ ਆਪਣੇ ਫਾਰਮ ਤੋਂ ਇੱਦਾਂ ਦੀਆਂ ਫੋਟੋ ਖਿੱਚ ਕੇ ਪਾਈਆਂ। ਇੱਕ ਵੀ ਬੰਦੇ ਨੇ MLA ਸਾਹਿਬ ਦਾ ਇਲਾਕੇ ਦਬਦਬਾ ਸੀ ਜਾਂ ਇਹ ਕਾਰਨ ਸੀ ਜਾਂ ਕੋਈ ਹੋਰ ਕਾਰਨ ਸੀਗਾ? ਡਰ। ਕਿਉਂਕਿ ਅਤੀਤ ਦੀਆਂ ਜਿੰਨੀਆਂ ਮੂਵਮੈਂਟਸ ਆ ਉਹਨਾਂ ਨੂੰ ਕਿਸ ਤਰੀਕੇ ਨਾਲ ਇਹਨਾਂ ਵੱਲੋਂ ਦਬਾ ਦਿੱਤਾ ਗਿਆ ਸੀ ਵੀ ਜਦੋਂ ਦਬਾ ਦਿੰਦੇ ਸੀ ਲੋਕਾਂ ਨੂੰ ਇਹ ਹੁੰਦਾ ਵੀ ਯਾਰ ਜੇ ਰੌਲਾ ਪਾਇਆ ਵੀ ਤੇ ਪਰਚਾ ਹੋ ਜਾਣਾ ਵਾ, ਆਪਾਂ ਕੀ ਲੈਣਾ ਯਾਰ, ਆਪਾਂ ਬਸ ਇੱਥੋਂ ਤੱਕ ਸੀਮਤ ਸੀ। ਫਿਰ ਇਹ ਕਿਉਂ ਕਿਹਾ ਜਾਂਦਾ ਹੈ ਕਿ ਜਿਹੜਾ ਲੋਕਤੰਤਰ ਹੈ, ਲੋਕਤੰਤਰ ਵੱਡਾ ਹੁੰਦਾ ਹੈ? ਜਦੋਂ ਭਾਰਤ ਦੀ ਗੱਲ ਚੱਲਦੀ ਹੈ ਤਾਂ ਲੋਕਤੰਤਰ ਨੂੰ ਮਾਨਤਾ ਦਿੱਤੀ ਜਾਂਦੀ ਹੈ, ਫਿਰ ਗੱਲੀ ਬਾਤੀ ਦਿੱਤੀ ਜਾਂਦੀ ਹੈ। ਦੇਖੋ ਬ੍ਰਦਰ, ਗੱਲ ਇਹ ਹੈ ਕਿ ਜਿਹੜਾ ਸਾਡੇ ਸੰਵਿਧਾਨ ਜਿਹੜੇ ਲਿਖੇ ਗਏ ਆ ਨਾ, ਉਹ ਸੰਵਿਧਾਨ ਕਿਹਨਾਂ ਲਈ ਆ? ਤੁਹਾਡੇ ਲਈ ਆ, ਸਾਡੇ ਲਈ ਆ, ਜਾਂ ਆਮ ਲੋਕਾਂ ਲਈ ਆ, ਜਾਂ ਜਿਹੜੇ ਲੋਕ
ਹੈਂਡ ਟੂ ਮਾਊਥ ਨੇ, ਗਰੀਬ ਲੋਕ ਨੇ, ਉਹਨਾਂ ਲਈ ਕਾਨੂੰਨ ਹੈ। ਇਹਨਾਂ ਲੋਕਾਂ ਲਈ ਕਾਨੂੰਨ ਥੋੜਾ ਹੈਗੇ ਆ। ਦੇਖੋ ਜਿਹੜਾ ETP ਪਲਾਂਟ ਲੱਗਾ ਉਹਦਾ ਕੰਮ ਆ ਪਾਣੀ ਨੂੰ ਟਰੀਟ ਕਰਨਾ, ਤੇ ਇਹ ਲੋਕ ਬਾਈਪਾਸ ਕਰ ਦਿੰਦੇ ਆ। ਇਹ ਚੀਜ਼ਾਂ ਹੈਗੀਆਂ, ਇਹਨਾਂ ਲੋਕਾਂ ਲਈ ਕਾਨੂੰਨ ਨਹੀਂ ਹੈਗੇ, ਸਾਡੇ ਲੋਕਾਂ ਲਈ ਕਾਨੂੰਨ ਆ। ਹੁਣ ਦੇਖੋ ਕਾਨੂੰਨ ਦੀ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਿੰਦਾ, ਜਿਹੜੀ ਨਵੀਂ ਸੈੱਟ ਹੋਈ ਆ, ਅੱਜ ਤੱਕ ਰਾਣਾ ਸ਼ੂਗਰਸ ਦੀ ਫੈਕਟਰੀ ਦੀ ਬਾਉਂਡਰੀ, ਜਿਹੜੀ ਮੈਂ ਫੈਕਟਰੀ ਦੀ ਬਾਉਂਡਰੀ ਦੀ ਗੱਲ ਕਰਦਾ, ਮੈਂ ਉਹਦੇ ਤੋਂ ਕਦੀ ਅੰਦਰ ਨਹੀਂ ਵੜਿਆ। ਤਕਰੀਬਨ ਕੋਈ 14-15 ਸਾਲ ਪਹਿਲਾਂ ਮੈਂ ਅੰਦਰ ਗਿਆ ਹੋਵਾਂਗਾ, ਉਹ ਅਲੱਗ ਗੱਲ ਆ। ਮੇਰੇ ਤੇ ਮੇਰੀ ਟੀਮ ਤੇ ਗ੍ਰਾਮੀਣ ਵਾਤਾਵਰਣ ਬਚਾਓ ਕਮੇਟੀ ਦੇ ਉੱਤੇ 452 ਜਿਹੜੀ 2 ਵਾਰੀ 452 ਜਿਹੜੀ ਉਹ ਸਾਡੇ ਤੇ ਲੱਗੀ ਹੋਈ ਆ, ਵੀ ਘਰੇ ਆਣ ਕੇ ਸਾਡੇ ਹਦੂਦ ਦੇ ਅੰਦਰ ਆਣ ਕੇ ਤੇ ਸਾਡੇ ਨਾਲ ਮਾਰ ਕੁਟਾਈ ਕਰਕੇ ਗਿਆ, ਤੇ ਮੈਂ ਇੱਕ ਵਾਰੀ ਵੀ ਨਹੀਂ ਗਿਆ। ਝੂਠੀਆਂ ਤੇ ਜਿਹੜੀਆਂ ਬੇਬੁਨਿਆਦ ਇਹਨਾਂ ਦੇ ਵੱਲੋਂ FIR ਦਰਜ ਕੀਤੀਆਂ ਜਾਂਦੀਆਂ। ਦੇਖੋ ਹੁਣ ਰੀਸੈਂਟਲੀ ਜਦੋਂ ਮੈਂ ਇਹਨਾਂ ਦੀ ਇੱਕ ਹੋਰ ਜਿਹੜਾ ਪਰਦਾਫਾਸ਼ ਕਰਨ ਗਿਆ ਸੀ, ਇੱਥੇ ਮੋਟਰ ਇਹਨਾਂ ਦੀ ਕਿਸੇ ਦੀ ਲੱਖਾ ਸਿੰਘ ਦੀ ਮੋਟਰ ਆ, ਉਹ ਪਹਿਲਾਂ 3 ਰੰਗ ਦਾ ਪਾਣੀ ਮਾਰਦੀ ਹੁੰਦੀ, ਪਹਿਲਾਂ ਟਰਾਂਸਪੇਰੈਂਟ, ਫਿਰ ਬਲੂ, 15 ਮਿੰਟ ਬਾਅਦ ਉਹੀ ਪਾਣੀ ਬਲੂ ਹੋ ਜਾਂਦਾ ਸੀ, ਉਹਦੇ ਤੋਂ ਬਾਅਦ ਯੈਲੋ, 3 ਕਲਰ ਦਾ ਪਾਣੀ ਹੁੰਦਾ ਸੀ। ਉਹਦੀਆਂ ਮੇਰੇ ਕੋਲ ਜਿਹੜੀਆਂ ਫੋਟੋਗ੍ਰਾਫਸ, ਵੀਡੀਓ, ਸਾਰਾ ਕੁਝ ਹੈ। ਉਹ ਜਿਹੜੀਆਂ ਵੀਡੀਓ ਸੀ ਉਹ ਫਿਰ ਤੁਸੀਂ ਕਿਵੇਂ ਕੈਚ ਕਰਕੇ ਲਾਉਣੇ ਹੋ? ਉਹ ਸਾਰੀਆਂ ਵੀਡੀਓਜ਼ ਨੂੰ ਕੀ ਕਰਦਾ ਸੀ, ਮੈਂ ਵਾਇਰਲ ਕਰ ਦਿੰਦਾ ਸੀ। ਅਸਲ 'ਚ ਮੈਂ ਤੁਹਾਨੂੰ ਫਿਰ ਉਸੇ ਟੌਪਿਕ ਤੇ ਆਉਣਾ ਵੀ ਮੂਵਮੈਂਟ ਸ਼ੁਰੂ ਕਿੱਦਾਂ ਹੋਈ। ਮੈਂ ਫਿਰ ਟੀਮ ਨੂੰ ਹੌਲੀ ਹੌਲੀ ਅਵੇਅਰ ਕੀਤਾ ਵੀ ਆਪਾਂ ਜਾਗੀਏ ਯਾਰ, ਉੱਦਾਂ ਵੀ ਰੋਜ਼ ਮਰਨਾ ਹੈ, ਤੇ ਆਪਾਂ ਸਿਰ ਚੜ ਕੇ ਮਰ ਜਾਈਏ। ਮਤਲਬ ਵੈਸੇ ਤਾਂ ਰੋਜ਼ ਮਰਨ ਦੇ ਨਾਲੋਂ ਆਪਾਂ ਇੱਕੋ ਵਾਰੀ ਕਿਹੜੀ ਗੱਲ ਹੈ, ਆਪਾਂ ਤਗੜੇ ਹੋ ਕੇ ਕਰੀ ਫਾਈਟ ਕਰੀਏ, ਕੀ ਹੋਏਗਾ? ਲੋਕਾਂ ਨੂੰ ਥੋੜਾ ਜਿਹਾ ਇਹ ਵੀ ਨਹੀਂ, ਇਹਨੂੰ ਵੀ ਤੱਬ ਦੇਣਾ ਇਹਨਾਂ। ਮਨਦੀਪ ਜੀ, ਮੈਂ ਤੁਹਾਨੂੰ ਰੋਕਣਾ ਚਾਹਾਂਗਾ। ਇਹਨਾਂ ਜਿਹੜਾ ਜਿਗਰਾ ਹੈ, ਕਿਉਂਕਿ ਲੋਕਾਂ ਨੂੰ ਪ੍ਰੇਰਨਾ ਬਹੁਤ ਵੱਡੀ ਗੱਲ ਹੁੰਦੀ ਹੈ, ਤੇ ਇੱਕ ਪਾਸੇ ਉਹ ਜਿਹੜਾ ਸਰਕਾਰ ਦਾ ਬਹੁਤ ਵੱਡਾ ਨੁਮਾਇੰਦਾ ਹੈ ਕਿ ਜਦੋਂ ਉਹ ਬੋਲਦਾ ਹੈ ਤਾਂ ਜਿਹੜੇ ਛੋਟੇ-ਮੋਟੇ MLA ਆ ਉਹਨਾਂ ਤੋਂ ਦਬਕੇ ਦੇ ਨਾਲ ਹੀ ਪਿੱਛੇ ਹਟ ਜਾਂਦੇ ਆ। ਪਰ ਤੁਹਾਨੂੰ ਇਹਨਾਂ ਜਿਗਰਾ ਕਿੱਥੋਂ ਮਿਲਦਾ ਕਿ ਤੁਸੀਂ ਇੱਕ ਬਹੁਤ ਧਨਾੜ ਮਨੁੱਖ ਦੇ ਜਿਹੜਾ ਵਿਰੋਧ ਦੇ ਵਿੱਚ ਆ ਕੇ ਉਹਨਾਂ ਦੇ ਅਗੇਂਸਟ ਹੋ ਕੇ ਗੱਲ ਕਰ ਸਕੋ? ਦੇਖੋ ਜੀ, ਕਹਿੰਦੇ ਨਹੀਂ ਇੱਕ ਕਹਾਵਤ ਆ, ਪੱਲੇ ਹੋਵੇ ਸੱਚ ਭਾਵੇਂ ਕੋਠੇ ਚੜ ਕੇ ਨੱਚ। ਸੱਚਾਈ ਆ ਇਹਦੀ। ਮੈਂ ਇੰਟਰਵਿਊ ਦੇਖਦਾ ਪਿਆ, ਮੈਂ ਤਾਂ ਜਵਾਬ ਦੇਣਾ ਵਾ ਪੂਰਾ। ਇੰਟਰਵਿਊ ਜਿਹੜੀਆਂ ਕਰਦਾ ਨਾ, ਵੀ ਇਹ ਮਤਲਬ ਜਿਹੜਾ ਵਾ ਜਾਣ ਬੁੱਝ ਕੇ ਝੂਠ ਬੋਲ ਰਿਹਾ। ਇਹਦੀਆਂ ਕਾਫੀ ਇੰਟਰਵਿਊਜ਼ ਦੇ ਵਿੱਚ ਜਦੋਂ ਸਵਾਲ ਕਰਦੇ ਨੇ ਪੱਤਰਕਾਰ, ਤੇ ਉੱਥੇ ਇਹ ਸਵਾਲ ਤੋਂ ਭੱਜ ਜਾਂਦਾ। ਮੈਂ ਭੱਜਦਾ ਦੇਖਿਆ ਹਰ ਇੰਟਰਵਿਊ ਦੇ ਵਿੱਚ। ਇਹ ਮਤਲਬ ਜਿਹੜੇ ਸਾਡੇ ਇੱਧਰ ਦੇ ਮੁੱਦੇ ਆ, ਇਹਨਾਂ ਦੀ ਗੱਲ ਕੀਤੀ ਜਾਂਦੀ ਆ, ਤੇ ਉਹਨਾਂ ਨੂੰ ਸਵਾਲਾਂ ਨੂੰ ਟਾਲਣ ਦੀ ਕੋਸ਼ਿਸ਼ ਕਰਦਾ। ਪੱਤਰਕਾਰ ਦਮ ਰੱਖਦੇ ਸਵਾਲ ਕਰਨ ਦਾ? ਨਹੀਂ ਜੀ, ਮੈਂ ਕੋਈ ਪੱਤਰਕਾਰ, ਮੈਂ ਅੱਜ ਤੱਕ ਕੋਈ ਪੱਤਰਕਾਰ ਨਹੀਂ ਦੇਖਿਆ ਜਿਹੜਾ ਇਹਨੂੰ ਸਟਰੋਂਗਲੀ ਸਵਾਲ ਕਰਦਾ ਹੋਵੇ। ਤੇ ਸੱਚ ਪੁੱਛੋ, ਤੇ ਅੱਜ ਦੀ ਡੇਟ ਦੇ ਵਿੱਚ ਰਾਣਾ ਗੁਰਜੀਤ ਦੇ ਸੁਪਨਿਆਂ ਦੇ ਵਿੱਚ ਮੈਂ ਆ ਰਿਹਾ। ਕਿਉਂਕਿ ਮੈਂ ਇਹਦੀ ਕੱਲੀ ਕਰਤੂਤ ਦਾ ਪਰਦਾਫਾਸ਼ ਕੀਤਾ। ਦੇਖੋ, ਮੈਂ ਫਿਰ ਉਸੇ ਟੀਮ ਦੇ ਉੱਤੇ ਆਵਾ। ਮੈਂ ਫਿਰ ਟੀਮ ਬਣਾਈ, ਜਿਹਦਾ ਇੱਕ ਕਮੇਟੀ ਬਣਾਈ, ਜਿਹਦਾ ਨਾਂ ਰੱਖਿਆ ਗ੍ਰਾਮੀਣ ਵਾਤਾਵਰਣ ਬਚਾਓ ਕਮੇਟੀ। ਕਮੇਟੀ ਨੇ ਫਿਰ ਜਿਹੜਾ ਇੱਕ ਇੱਥੇ ਸਰਦਾਰ ਨੇ ਇੱਥੇ ਬਾਜ਼ਾਰ ਦੇ ਵਿੱਚ, ਬਲਵਿੰਦਰ ਸਿੰਘ, ਤੇ ਉਹਨਾਂ ਦੇ ਵਾਈਫ, ਤੇ ਉਹਨਾਂ ਦੇ ਲਾਗੋਂ ਇੱਕ ਹੋਰ ਗਵਾਂਢੀ ਬਲਵਿੰਦਰ ਕੌਰ ਨੇ, ਉਹਨਾਂ ਦੇ ਵੱਲੋਂ ਜਿਹੜਾ ਵਾ ਇੱਥੇ ਇੱਕ ਛੋਟੀ ਜਿਹੀ ਮੂਵਮੈਂਟ ਸ਼ੁਰੂ ਕੀਤੀ ਗਈ ਕਿ ਜਿਹੜਾ ਮਿੱਲ ਨੂੰ ਜਾਣ ਵਾਲਾ ਰਸਤਾ ਉਹ ਬੰਦ ਕਰ ਦਿੱਤਾ, ਵੀ ਸਵਾਹ ਨਹੀਂ, ਜਿੰਨਾ ਚਿਰ ਬੰਦ ਹੋਏਗੀ ਉਹਨਾਂ ਚਿਰ ਰਸਤਾ ਨਹੀਂ ਖੁੱਲ੍ਹਣਾ। ਬੜੀ ਤਗੜੀ ਗੱਲ ਸੀ ਉਹਨਾਂ ਦੀ। 2 ਬੀਬੀਆਂ, 1 ਭਾਈ। ਦੇਖੋ, ਪੂਰੇ ਏਰੀਏ 'ਚ ਕੋਈ ਬੋਲਦਾ ਨਹੀਂ ਸੀ, ਮੈਂ ਇਕੱਲਾ ਬੋਲਦਾ ਸਾਂ। ਜਦੋਂ ਮੈਂ ਦੇਖਿਆ ਵੀ ਉਹ ਮੈਨੂੰ ਕਿਸੇ ਦਾ ਫੋਨ ਆ ਗਿਆ, ਜੀ ਉੱਥੇ ਆਹ ਕੰਮ ਹੋ ਗਿਆ ਤੇ ਤੁਸੀਂ ਆਓ ਹੁਣੇ, ਮੈਂ ਫਿਰ ਗਿਆ ਉੱਥੇ। ਚਲੋ, ਉਹ ਅਸੀਂ ਉਹ ਜਾਮ ਜਿਹੜਾ ਲੱਗਾ ਸੀ, ਜਿਹੜਾ ਉਹਨਾਂ ਨੇ ਲਾਇਆ ਸੀ, ਉਹਨਾਂ ਨੂੰ ਫਿਰ ਪੁਲਿਸ ਉਹਨਾਂ ਦੇ ਪਰਚਾ ਰਜਿਸਟਰਡ ਕਰਨ ਲੱਗੀ। ਫਿਰ ਮੈਂ ਉਹਨਾਂ ਨੂੰ ਪ੍ਰੋਟੈਕਟ ਕੀਤਾ, ਕਿਉਂਕਿ ਮੈਂ ਆਲਰੇਡੀ ਮੇਲ ਕੀਤੀਆਂ ਸੀ ਵੱਖ-ਵੱਖ ਡਿਪਾਰਟਮੈਂਟਸ ਨੂੰ। ਉਹ ਮੈਂ ਕੱਢ ਕੇ ਦਿੱਤੀਆਂ। ਮੈਂ ਕਿਹਾ ਦੇਖੋ ਜੀ, ਆਹ ਵਾਲੀਆਂ ਕੰਪਲੇਂਟਸ ਆਲਰੇਡੀ ਧੂਏ ਨੂੰ ਲੈ ਕੇ ਹੈਗੀਆਂ, ਤੇ ਜਦੋਂ ਡਿਪਾਰਟਮੈਂਟ ਕੁਛ ਨਹੀਂ ਕਰਦਾ ਪਿਆ ਤੇ ਇਹਨਾਂ ਨੇ ਜਾਮ ਲਾਤਾ, ਮੇਰੇ ਕਹਿਣ ਤੇ ਲਾਇਆ ਇਹਨਾਂ ਨੇ ਜਾਮ। ਖੈਰ, ਉਹਦੇ ਤੋਂ ਬਾਅਦ ਕਰਦੇ ਜਿਹੜਾ ਵਾ ਮੂਵਮੈਂਟ ਏਡੀ ਵੱਡੀ ਹੋ ਗਈ ਕਿ ਅੱਜ ਦੀ ਡੇਟ ਦੇ ਵਿੱਚ ਜਿਸ ਏਰੀਏ ਦੇ ਵਿੱਚ ਇੱਕ ਬੰਦੇ ਨੂੰ ਇੱਕ ਤੋਂ ਬਾਅਦ ਦੂਸਰਾ ਬੰਦਾ ਖੜਾ ਹੁੰਦਾ ਨਹੀਂ ਸੀ, ਅੱਜ ਜਿਹੜਾ ਵਾ ਇੱਕ ਸੀਟੀ ਮਾਰਦੇ ਸਾਡੀ ਕਮੇਟੀ ਤੇ ਇੱਥੇ ਘੱਟੋ ਘੱਟ ਵਾਲਾ ਨਹੀਂ ਤੇ 2-3 ਹਜ਼ਾਰ ਬੰਦਾ ਇਕੱਠਾ ਹੋ ਜਾਂਦਾ। ਜਾਗ ਚੁੱਕੇ ਨੇ ਲੋਕ ਜੀ। ਮਨਦੀਪ ਜੀ, ਉਹ ਜਿਹੜੀ ਗੱਲ ਅਧੂਰੀ ਰਹਿ ਗਈ, ਤੁਸੀਂ ਮੋਟਰ ਤੇ ਜਾਂਦੇ ਹੋ, ਜਾਣਕਾਰੀ ਕਿਵੇਂ ਮਿਲਦੀ ਹੈ ਕਿ ਮੋਟਰ ਦੇ ਵਿੱਚ ਜਿਹੜਾ ਸੀ 3 ਰੰਗ ਦਾ ਪਾਣੀ ਨਿਕਲਦਾ, ਉਹ ਪ੍ਰਦੂਸ਼ਿਤ ਕਰਕੇ? ਹਾਂਜੀ, ਉਹ ਗੱਲ ਪਿੱਛੇ ਰਹਿ ਗਈ ਕਿ ਉਹ 3 ਰੰਗ ਦਾ ਪਾਣੀ ਮਾਰਦੀ ਸੀ ਮੋਟਰ। ਤੇ ਮੈਨੂੰ ਕਾਲ ਆਈ ਮੇਰੇ ਸਾਥੀ ਰਣਦੀਪ ਦੀ, ਜੋ ਮੇਰੇ ਨਾਲ ਫਾਈਟ ਕਰ ਰਿਹਾ ਇਸ ਮੂਵਮੈਂਟ ਨੂੰ,
ਕਿ ਉਹ ਰਣਦੀਪ ਮੈਨੂੰ ਆਂਦਾ ਕਹਿੰਦਾ ਵੀ ਮਨਦੀਪ ਭਾਜੀ ਜਿਹੜਾ ਉਹ ਮੋਟਰ ਆ ਨਾ ਜਿਹੜੀ ਲੱਖਾ ਸਿੰਘ ਦੀ ਮੋਟਰ, ਉਹਦੇ ਚਬੱਚਾ ਜਿਹੜਾ ਝੱਗ ਨਾ ਭਰਿਆ ਹੋਇਆ, ਐਂ ਲੱਗਦਾ ਪਿਆ ਕਿ ਜਿੱਦਾਂ ਸਰਫ ਪਿਆ ਹੁੰਦਾ ਪਾਣੀ ਦੇ ਵਿੱਚ। ਮੈਂ ਉਹਨੂੰ ਕਿਹਾ ਵੀ ਵੀਡੀਓ ਭੇਜ ਮੈਨੂੰ। ਉਹਨੇ ਮੈਨੂੰ ਜਦੋਂ ਵੀਡੀਓ ਭੇਜੀ ਆ, ਮੈਂ ਵੀਡੀਓ ਦੇਖੀ, ਮੈਂ ਉਹਨੂੰ ਫੋਨ ਕੀਤਾ ਵਾਪਸੀ, ਮੈਂ ਕਿਹਾ ਵੀ ਲਾਈਟ ਚੈੱਕ ਕਰ ਵੀ ਬੰਬੀਆਂ ਦੀ ਆਂਦੀ, ਆਪਾਂ ਉੱਥੋਂ ਕਵਰ ਕਰਕੇ ਤੇ 5 ਮਿੰਟ 'ਚ ਆਪਾਂ ਉੱਥੋਂ ਵਾਪਸੀ ਨਿਕਲਣਾ, ਕਿਉਂਕਿ ਰਿਸਕ ਆ ਲਾਗੇ ਉਹਦਾ, ਮਤਲਬ ਵੀ ਜਿਹੜੀ ਆ ਰਾਣਾ ਸ਼ੂਗਰ ਸੀ ਜ਼ਮੀਨ, ਜਾਂ ਉਹਦਾ ਜਿਹੜਾ ਜਿੱਥੋਂ ਉਹ ਧਰਤੀ 'ਚ ਪਾਣੀ ਭੇਜਦੇ ਆ, ਉਹ ਲਾਗੇ ਸੀ ਬਿਲਕੁਲ। ਅਸੀਂ ਉੱਥੇ ਚਲੇ ਗਏ। ਉੱਥੇ ਜਾਣ ਤੋਂ ਬਾਅਦ ਕੀ ਹੋਇਆ ਵੀ ਉੱਥੇ ਜਦੋਂ ਪਹੁੰਚਦੇ ਆ ਤੇ ਉੱਥੋਂ ਮੈਂ ਕਵਰ ਕਰਕੇ ਉਹ ਵੀਡੀਓ ਬਣਾ ਕੇ ਤੇ ਹਾਲੇ ਨਿਕਲਣ ਲੱਗਦੇ ਆ, ਇੰਨੇ ਚਿਰ ਨੂੰ ਰਾਣਾ ਸ਼ੂਗਰਸ ਦੇ ਜਿਹੜੇ ਤਕਰੀਬਨ 14-15 ਦੇ ਕਰੀਬ ਗੁੰਡੇ ਜਿਹੜੇ ਆ ਉੱਥੇ ਪਹੁੰਚ ਜਾਂਦੇ। ਕਾਫੀ ਉਹਨਾਂ ਦੀ ਹਾਈਟ ਹੁੰਦੀ, ਕਾਫੀ ਹੈਲਦੀ ਹੁੰਦੇ ਆ। ਫਿਰ ਮੈਂ ਤੇ ਰਣਦੀਪ ਮੁੰਡਾ ਜਿਹੜਾ ਨੱਠਣਾ ਸ਼ੁਰੂ ਕਰ ਦਿੰਦੇ ਆ ਤੇ ਵੀਡੀਓ ਬਣਾ ਕੇ ਤੁਸੀਂ ਦੌੜਨਾ ਸ਼ੁਰੂ ਕਰ ਦਿੱਤਾ? ਮੈਂ ਬਣਾ ਕੇ ਤੇ ਦੌੜਨਾ ਸ਼ੁਰੂ ਕਰ ਦਿੱਤਾ ਸੀ ਪਰੇ ਨੂੰ, ਪਰਲੀ ਸਾਈਡ ਨੂੰ। ਤੇ ਅੱਗੇ ਜਾ ਕੇ ਮੇਰਾ ਥੋੜਾ ਦਮ ਟੁੱਟ ਗਿਆ, ਮੈਂ ਰਨਿੰਗ ਕਦੀ ਨਹੀਂ ਸੀ ਕੀਤੀ। ਮੈਂ ਫਿਰ ਕਮਾਦ ਦੇ ਵਿੱਚ ਵੜ ਗਏ ਤੇ ਬਸ ਫਿਰ ਉਹਨਾਂ ਨੇ ਫੜ ਲਿਆ ਤੇ ਫਿਰ ਉਹਨਾਂ ਨੇ ਅਟੈਕ ਕਰਤਾ ਮੇਰੇ ਤੇ, ਮੈਨੂੰ ਕੁੱਟਿਆ ਫਿਰ ਬਹੁਤ। ਰਣਦੀਪ ਜਿਹੜਾ ਸੀ ਉਹ ਥੋੜਾ ਜਿਹਾ ਮੇਰੇ ਨਾਲੋਂ ਫਰਕ ਸੀ ਉਹਦਾ। ਫਿਰ ਉਹ ਵਾਪਸੀ ਮੇਰੇ ਵੱਲ ਆਉਂਦਾ, ਮੈਂ ਉਹਨੂੰ ਕਿਹਾ ਵੀ ਤੂੰ ਨੱਠ ਜਾ, ਜੇ ਤੂੰ ਨੱਠ ਜਾਏਗਾ ਤਾਂ ਮੈਂ ਬਚ ਜਾਊਂਗਾ। ਤੇ ਖੈਰ ਇਹਨਾਂ ਨੇ ਫਿਰ ਜਿਹੜਾ ਇਹਨਾਂ ਦਾ CSO ਆ ਮਿਸਟਰ ਤੋਮਰ, ਉਹਨੇ ਮੇਰੇ ਤੇ ਪਿਸਤੌਲ ਤਾਣਿਆ ਸੀ ਇੱਦਾਂ ਉਸੇ ਜਗ੍ਹਾ ਦੇ ਉੱਪਰ। ਮੈਨੂੰ ਕਮਾਦ ਦੇ ਵਿੱਚ ਮੈਂ ਡਿੱਗ ਪਿਆ ਸੀ ਤੇ ਫਿਰ ਜਿਹੜੇ ਗੁੰਡੇ ਸੀ ਉਹਦੇ ਤਕਰੀਬਨ 14 ਦੇ ਕਰੀਬ ਗੁੰਡੇ ਸੀ, ਉਹਨਾਂ ਨੇ ਫਿਰ ਮੇਰੀ ਜਿਹੜਾ ਵਾ ਇੱਥੇ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਤੇ ਇੰਨਾ ਜ਼ਿਆਦਾ ਮਾਰਿਆ, ਤੁਸੀਂ ਇਹ ਲਾ ਲਓ ਵੀ ਤਕਰੀਬਨ 5 ਮਿੰਟ 'ਚ ਮੈਂ ਜਿਹੜਾ ਉਹ ਬੇਹੋਸ਼ ਹੋ ਗਿਆ। ਮੈਨੂੰ ਜਾ ਕੇ 15 ਮਿੰਟ 20 ਮਿੰਟ ਬਾਅਦ ਸ਼ਾਇਦ ਮੇਰੇ ਖਿਆਲ ਨਾਲ ਹੋ ਸਕਦਾ ਮੈਨੂੰ ਹੋਸ਼ ਆਈ ਹੋਵੇ। ਉਹ ਨੇੜੇ ਸੀ ਤੁਹਾਡੇ ਕਿ ਉਹ ਚਲੇ ਗਏ ਸੀ ਵਾਪਸ? ਨਹੀਂ, ਮੈਨੂੰ ਜਦੋਂ ਮੈਂ ਬੇਹੋਸ਼ ਹੋ ਗਿਆ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਾ ਕਦੋਂ ਉਹ ਚਲੇ ਗਏ ਬਾਅਦ 'ਚ। ਤੇ ਉਸ ਤੋਂ ਬਾਅਦ ਫਿਰ ਰਣਦੀਪ ਜਿਹੜਾ ਉਹਨੇ ਪਿੰਡ ਜਾ ਕੇ ਰੌਲਾ ਪਾਇਆ ਤੇ ਗੁਰਦੁਆਰੇ 'ਚ ਅਨਾਉਂਸਮੈਂਟਾਂ ਹੋ ਗਈਆਂ ਤੇ ਉਸ ਤੋਂ ਬਾਅਦ ਫਿਰ ਲੋਕ ਇਕੱਠੇ ਹੋਏ ਆਣ ਕੇ ਤੇ ਫਿਰ ਮੈਨੂੰ ਇੱਥੋਂ ਲੈ ਕੇ ਗਏ ਹਸਪੀਟਲ, ਜਿਹੜਾ ਵਾ ਭਰਤੀ ਕਰਵਾਇਆ ਉਹਨਾਂ ਨੇ। ਉੱਥੋਂ ਜਾ ਕੇ ਤੇ ਚਲੋ ਮੈਂ ਆਪਣਾ ਇਲਾਜ ਕਰਵਾਇਆ। ਤੇ ਜਦੋਂ ਫਿਰ ਲੋਕਾਂ 'ਚ ਇਸ ਚੀਜ਼ ਦਾ ਗੁੱਸਾ ਹੋ ਗਿਆ ਵੀ ਜਿਹੜਾ ਸਾਨੂੰ ਲੀਡ ਕਰ ਰਿਹਾ, ਜਿਹੜਾ ਬੰਦਾ ਸਾਡੇ ਲਈ ਲੜ ਰਿਹਾ, ਉਸ ਬੰਦੇ ਨੂੰ ਤੇ ਇਹਨਾਂ ਨੇ ਮਤਲਬ ਮਾਰਦੇ ਲੱਗੇ ਇਹ ਬੰਦੇ ਨੂੰ। ਫਿਰ ਇੱਥੇ ਲੋਕਾਂ ਨੇ ਗੁੱਸੇ 'ਚ ਆਣ ਕੇ ਫਿਰ ਰੋਡ ਬਲੌਕ ਕਰਤਾ ਜਿਹੜਾ ਸ਼ੂਗਰ ਫੈਕਟਰੀ ਨੂੰ ਜਾਂਦਾ ਸੀ, ਤੇ ਇੱਥੇ ਧਰਨਾ ਲੱਗ ਗਿਆ। ਧਰਨੇ ਤੋਂ ਬਾਅਦ ਜਿਹੜਾ ਵਾ ਮੈਨੂੰ ਮਤਲਬ ਵੀ ਸਵੇਰੇ ਜਦੋਂ ਧਰਨਾ ਸਾਡਾ ਥੋੜਾ ਜਿਹਾ ਕਮਜ਼ੋਰ ਹੋਇਆ, ਲੋਕ ਘਰਾਂ 'ਚੋਂ ਬਾਕੀ ਹੋਰਨਾਂ ਲੋਕਾਂ ਨੂੰ ਕੱਢਣ ਨੂੰ ਚਲੇ ਗਏ ਤੇ ਅਸੀਂ ਥੋੜੇ ਜਾਣੇ ਰਹਿ ਗਏ ਤੇ ਫਿਰ ਪੁਲਿਸ ਨੇ ਸਾਡੇ ਤੇ ਲਾਠੀ ਚਾਰਜ ਕਰ ਦਿੱਤਾ। ਲਾਠੀ ਚਾਰਜ ਕਰਕੇ ਸਾਡੇ ਤੇ ਮਤਲਬ ਮੈਨੂੰ ਅਰੈਸਟ ਕਰ ਲਿਆ। ਮੇਰੇ ਨਾਲ ਇੱਕ ਹੋਰ ਮੇਰਾ ਮਿੱਤਰ ਆ ਜਿਹੜਾ ਟੀਮ ਮੈਂਬਰ ਆ, ਬੱਬੂ ਟੇਲਰ ਆ, ਉਹ ਫਿਰ ਅਸੀਂ ਦੋਨਾਂ ਜਣਿਆਂ ਨੂੰ ਪੁਲਿਸ ਨੇ ਅਰੈਸਟ ਕਰਤਾ। ਤੇ ਇਹਨਾਂ ਨੇ ਫਿਰ ਇੱਕ ਬੋਕਸ 26 ਬਣਾਤੀ, 23 24 452 ਲਾ ਕੇ ਇਹਨਾਂ ਨੇ ਸਾਨੂੰ। ਤੇ ਮੈਂ 40 ਦਿਨ ਬਾਅਦ ਜਿਹੜਾ ਵਾ ਉਹ ਅੱਜ ਤੋਂ 6 ਦਿਨ ਪਹਿਲਾਂ ਮੈਂ ਜਿਹੜਾ ਵਾ ਜੇਲ੍ਹ ਤੋਂ ਵਾਪਸੀ ਆਇਆ। ਮੇਰੇ ਨਾਲ ਬੱਬੂ ਜੇਲ੍ਹ ਤੋਂ ਵਾਪਸੀ ਆਇਆ ਤੇ ਜਿਹੜਾ ਮੇਰੇ ਨਾਲ ਰਣਦੀਪ ਸੀ ਇੱਥੇ ਸਰਦਾਰ ਮੁੰਡਾ, ਉਹ ਬਾਅਦ 'ਚ ਉਹਨੂੰ ਅਰੈਸਟ ਕਰ ਲਿਆ ਇਹਨਾਂ ਨੇ। 15 ਦਿਨ ਬਾਅਦ ਉਹਨੂੰ ਵੀ ਅਰੈਸਟ ਕਰ ਲਿਆ, ਉਹ ਵੀ ਫੜਿਆ ਗਿਆ। ਉਹਨੂੰ ਵੀ ਬਾਅਦ 'ਚੋਂ ਫਿਰ ਉਹ ਵੀ 5-6 ਦਿਨ ਇੱਕ ਹਫ਼ਤਾ ਜੇਲ੍ਹ 'ਚ ਰਹਿ ਕੇ ਆਇਆ। ਉਹ ਵੀ ਆਮ ਕਰਕੇ ਕਿਹਾ ਜਾਂਦਾ ਕਿ ਜਦੋਂ ਕੋਈ ਸੰਘਰਸ਼ੀ ਬੰਦਾ ਜੇਲ੍ਹ ਵਿੱਚ ਜਾਂਦਾ ਤਾਂ ਤਜਰਬਾ ਬਹੁਤ ਵੱਡਾ ਹੁੰਦਾ ਉਹਦਾ। ਤੁਹਾਡੀ ਜੇਲ੍ਹ ਯਾਤਰਾ ਸ਼ੁਰੂ ਹੋਈ, 40 ਦਿਨ ਦਾ ਲੰਮਾ ਜਿਹੜਾ ਸਮਾਂ ਬਤੀਤ ਹੋਇਆ, ਤਾਂ ਫਿਰ ਉੱਥੋਂ ਦਾ ਤਜਰਬਾ ਕਿਵੇਂ ਦਾ ਰਿਹਾ ਤੁਹਾਡਾ? ਤਜਰਬਾ ਦੇਖੋ ਜੀ ਬਹੁਤ ਸੋਹਣਾ। ਮਤਲਬ ਉੱਥੇ ਮੈਨੂੰ ਤੇ ਮੇਰੇ ਜਿਹੜੇ ਸਾਥੀ ਆ, ਇੰਨੀ ਕੁ ਜ਼ਿਆਦਾ ਉੱਥੋਂ ਦੀ ਜੇਲ੍ਹ ਪ੍ਰਸ਼ਾਸਨ ਨੇ, ਉੱਥੋਂ ਦੇ ਕੈਦੀਆਂ ਨੇ, ਉੱਥੋਂ ਦੇ ਹਵਾਲਾਤੀਆਂ ਨੇ ਇੰਨੀ ਜ਼ਿਆਦਾ ਇੱਜ਼ਤ ਦਿੱਤੀ, ਮੈਂ ਬਿਆਨ ਨਹੀਂ ਕਰ ਸਕਦਾ, ਸ਼ਬਦਾਂ 'ਚ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ। ਹੋਰ ਸੰਘਰਸ਼ੀ ਲੋਕ ਵੀ ਮਿਲੇ ਜਿਹੜੇ ਇਸੇ ਮਾਮਲਿਆਂ ਵਿੱਚ ਗਏ ਸੀ? ਬਹੁਤ ਇਹੋ ਜਿਹੇ ਮਿਲੇ, ਪਰ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਉਹ ਇਹੀ ਕਹਿੰਦੇ ਵੀ ਕੁਦਰਤ ਦੀ ਲੜਾਈ ਲੜਨ ਵਾਲੇ ਯੋਧੇ ਜਿਹੜੇ ਉਹ ਪਹਿਲੀ ਵਾਰੀ ਨਾਲ ਇੱਥੇ ਜਿਹੜਾ ਵਾ ਉਹ ਜੇਲ੍ਹ ਦੇ ਵਿੱਚ ਆਏ ਆ ਤੁਸੀਂ, ਤੇ ਸਾਨੂੰ ਇੰਨਾ ਕੁ ਜ਼ਿਆਦਾ ਪਿਆਰ ਦਿੰਦੇ ਸੀ। ਤੁਸੀਂ ਇਹ ਲਾ ਲਓ ਵੀ ਜਦੋਂ ਜਿਹੜਾ ਜੇਲ੍ਹ ਦਾ ਮੁਖੀ ਹੁੰਦਾ, ਜਿਹੜਾ ਸੁਪਰਡੈਂਟ ਹੁੰਦਾ ਜੇਲ੍ਹ ਦਾ, ਜੇਲ੍ਹ ਸੁਪਰਡੈਂਟ, ਜਦੋਂ ਮੈਂ ਉੱਥੋਂ ਨਿਕਲਣ ਲੱਗਾ ਤੇ ਉਹ ਮੇਰੀ ਪਹਿਲਾਂ ਕਲੀਨ ਸ਼ੇਵ ਦੀ ਫੋਟੋ ਸੀ ਜਿੱਦਣ ਮੈਂ ਜਾਂਦਾ। ਜਦੋਂ ਮੈਂ ਨਿਕਲਦਾ ਜੇਲ੍ਹ 'ਚੋਂ ਤਾਂ ਮੈਂ ਇੱਦਾਂ ਪੱਗ ਸਜਾਈ ਹੁੰਦੀ ਹੈ, ਕਿਉਂਕਿ ਮੈਨੂੰ ਪਿਆਰ ਕਰਨ ਵਾਲੇ ਜਿੰਨੇ ਵੀ ਲੋਕ ਆ, ਉਹ ਮੈਨੂੰ ਬਜ਼ੁਰਗ ਜਿਹੜੇ ਆ ਸਾਡੇ ਏਰੀਏ ਦੇ ਜਿੰਨੇ ਵੀ ਲੋਕ ਪਿਆਰ ਕਰਦੇ, ਸਾਰਿਆਂ ਨੇ ਇਹ ਗੱਲ ਕਹਿਣੀ ਮੈਨੂੰ ਬਾਰ-ਬਾਰ, ਮਨਦੀਪ ਯਾਰ ਤੂੰ ਦਸਤਾਰ ਬੰਨਿਆ ਕਰ, ਤੂੰ ਵਧੀਆ ਲੀਡ ਕਰਦਾ ਵਾ, ਪਰ ਤੂੰ ਨਾ ਕਲੀਨ ਸ਼ੇਵ ਹੋਰ ਗੱਲ ਆ, ਤੂੰ ਨਾ ਦਸਤਾਰ ਬੰਨਿਆ ਕਰ। ਬਾਰ-ਬਾਰ ਜਦੋਂ ਇਦਾਂ ਦੀ ਗੱਲਾਂ ਕਰਿਆ ਕਰਨੀਆਂ ਤਾਂ ਜੇਲ੍ਹ ਦੇ ਵਿੱਚ ਵੀ ਲੋਕਾਂ ਦੇ ਫੋਨ ਜਾਣੇ ਤੇ ਮਨਦੀਪ ਜੀ ਤੁਸੀਂ ਦਸਤਾਰ ਸਜਾ ਕੇ ਆਓ।
ਫਿਰ ਇਹ ਜਿਹੜੀ ਦਸਤਾਰ ਹੈ, ਇਹ ਲੋਕਾਂ ਦੀ ਦਸਤਾਰ ਹੈ, ਮੇਰੇ ਏਰੀਏ ਦੇ ਲੋਕਾਂ ਦੀ ਦਸਤਾਰ ਹੈ। ਜੇਲ੍ਹ ਆਉਣ ਤੋਂ ਬਾਅਦ ਹਾਂ। ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਨਾਲ ਵਾਰਤਾਲਾਪ ਹੋਇਆ, ਕੋਈ ਗੱਲਬਾਤ ਹੋਈ, ਕੋਈ ਮੈਸੇਜ ਆਇਆ ਉਹਨਾਂ ਦਾ ਤੁਹਾਡੇ ਤੱਕ? ਨਹੀਂ ਜੀ, ਹਾਂ, ਮੈਸੇਜ ਕੋਈ ਨਹੀਂ ਆਇਆ ਉਹਨਾਂ ਦਾ। ਤੇ ਜਿਹੜੇ ਕੁਝ ਮੀਡੀਏਟਰ ਬੰਦੇ ਹੈਗੇ ਆ, ਮੇਰੇ ਜੇਲ੍ਹ ਜਾਣ ਤੋਂ ਪਹਿਲਾਂ ਜ਼ਰੂਰ ਮੈਨੂੰ ਮਿਲੇ ਆ। ਮੈਨੂੰ ਉਹਨਾਂ ਨੇ ਆਣ ਕੇ ਮੇਰੇ ਇੱਥੇ ਫਾਰਮ ਦੇ ਉੱਤੇ ਹੀ ਬੈਠੇ ਆ, ਜਿਸ ਜਗ੍ਹਾ ਤੇ ਆਪਾਂ ਬੈਠੇ ਆ, ਇਸੇ ਥਾਂ ਦੇ ਉੱਤੇ ਹੀ ਆਣ ਕੇ ਉਹਨਾਂ ਨੇ ਮੈਨੂੰ ਸਵਾਲ ਜ਼ਰੂਰ ਕੀਤਾ। ਮੈਨੂੰ ਆਂਦੇ ਕਹਿੰਦੇ ਵੀ ਮਨਦੀਪ ਤੂੰ ਚਾਹੁੰਦਾ ਕੀ ਆ? ਜਿੱਦਾਂ ਨਾ ਮਤਲਬ ਕਿਸੇ ਨੂੰ ਆਪਾਂ ਰਿਸ਼ਵਤ ਦੇ ਤੌਰ ਤੇ ਕੋਈ ਗੱਲ ਕਰਨਾ। ਮੈਂ ਕਿਹਾ ਜੀ ਦੋ ਹੀ ਚੀਜ਼ਾਂ, ਸਾਫ਼ ਹਵਾ, ਸਾਫ਼ ਪਾਣੀ। ਕਹਿੰਦੇ ਹੋਰ ਕੁਝ? ਮੈਂ ਕਿਹਾ ਵੀ ਹੋਰ ਕੁਝ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ, ਮਨਦੀਪ ਕੋਲੇ ਪਹਿਲਾਂ ਹੀ ਇੰਨਾ ਵਾ, ਕਾਰੋਬਾਰ ਵਧੀਆ ਸੈੱਟ ਆ। ਮੈਂ ਕਿਹਾ ਵੀ ਮਨਦੀਪ ਕੋਲੇ ਪਹਿਲਾਂ ਹੀ ਇੰਨਾ ਵਾ ਕਿ ਕੁਦਰਤ ਸਿਰਫ ਉਹਨੂੰ ਨਾ ਵਰਤਣ ਦਾ ਸਮਾਂ ਦੇ ਦੇ। ਮੈਨੂੰ ਸਿਰਫ ਸਮਾਂ ਚਾਹੀਦਾ ਕੁਦਰਤ ਕੋਲੋਂ ਵਰਤਣ ਦਾ। ਜਿਹੜੀ ਚੀਜ਼ ਤੁਸੀਂ ਕਹਿੰਦੇ ਹੋ ਪਹਿਲਾਂ ਹੀ ਬਹੁਤ ਹੈ ਮੇਰੇ ਕੋਲ। ਖੈਰ ਇਹਦੇ ਤੋਂ ਬਾਅਦ ਦੇਖੋ ਜੀ, ਰਾਣਾ ਗੁਰਜੀਤ ਦੇ ਨਾਲ ਕੋਈ ਕੰਟੈਕਟ ਤਾਂ ਨਹੀਂ ਹੋਇਆ, ਪਰ ਇੱਕ ਗੱਲ ਜ਼ਰੂਰ ਆ, ਅਸੀਂ ਇਹ ਮੂਵਮੈਂਟ ਇੱਧਰ ਖੜੀ ਕਰ ਦਿੱਤੀ ਆ ਕਿ ਅਸੀਂ ਵੱਖ-ਵੱਖ ਥਾਵਾਂ ਤੇ ਪਿੰਡਾਂ ਦੇ ਵਿੱਚ ਹੁਣ ਕਮੇਟੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਆਪਣੇ ਏਰੀਏ ਦੇ ਵਿੱਚ, ਜਿਹੜਾ ਪ੍ਰਭਾਵਿਤ ਏਰੀਆ। ਤੇ ਕਮੇਟੀਆਂ ਦੇ ਵਿੱਚ ਅਸੀਂ ਆਉਂਦੇ ਹਾਂ, ਜੇਲ੍ਹ ਤੋਂ ਨਿਕਲਦਿਆਂ ਦਰਬਾਰ ਸਾਹਿਬ ਨਤਮਸਤਕ ਹੋ ਕੇ, ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦੀ ਧਰਤੀ ਆ ਸਾਡੇ ਇੱਧਰ, ਬਾਬਾ ਬਕਾਲਾ ਸਾਹਿਬ ਜੀ, ਉੱਥੋਂ ਨਤਮਸਤਕ ਹੋਏ ਆ। ਉੱਥੋਂ ਆਣ ਕੇ ਇੱਥੇ ਪਿੰਡਾਂ ਦੇ ਵਿੱਚ ਇਹ ਹੋਕਾ ਦਿੱਤਾ ਵਾ ਕਿ ਇਹ ਰਾਜਨੀਤੀ ਦੀ ਆੜ ਦੇ ਵਿੱਚ ਇਹ ਬੰਦਾ ਜਿਹੜਾ ਸਾਡੇ ਤੇ ਜ਼ੁਲਮ ਕਰ ਰਿਹਾ। ਭਾਰਤ ਦੇ ਲੋਕਾਂ ਦੀ ਗੱਲ ਜੇ ਮੈਂ ਇੱਕ ਸਵਾਲ ਕਰਦਾ, ਭਾਰਤ ਦੇ ਲੋਕ ਆ ਜਿਹੜਾ ਕਾਨੂੰਨ ਦੇ ਉੱਪਰ ਬਹੁਤ ਵੱਡਾ ਵਿਸ਼ਵਾਸ ਰੱਖਦੇ ਆ। ਜਦੋਂ ਸਰਕਾਰ ਦੇ ਨੁਮਾਇੰਦੇ ਉਸ ਪਰਮਾਤਮਾ ਦੀ ਬਣਾਈ ਹੋਈ ਕੁਦਰਤ ਦੀ ਉਲੰਘਣਾ ਕਰਦੇ ਆ, ਕਾਨੂੰਨੀ ਪ੍ਰਕਿਰਿਆ ਤੱਕ ਅਪਰੋਚ ਕੀਤਾ ਜਾਂਦਾ ਹੈ। ਤੁਸੀਂ ਕਾਨੂੰਨੀ ਪ੍ਰਕਿਰਿਆ ਤੱਕ ਅਪਰੋਚ ਕਰਦੇ ਹੋ, ਕੋਈ ਉਹਨਾਂ ਵੱਲੋਂ ਹੁੰਗਾਰਾ ਮਿਲਿਆ ਇਹਨਾਂ ਦੇ ਵਿਰੁੱਧ ਕੋਈ ਕਾਰਵਾਈ ਕਰਨ ਵਾਸਤੇ, ਜਿਹੜਾ ਸੀ ਕੋਈ ਨਾ ਕੋਈ ਸਰਕਾਰ ਦੇ ਨੁਮਾਇੰਦਿਆਂ ਦੇ ਵੱਲੋਂ ਕੋਈ ਰਿਸਪੌਂਸ ਆਇਆ? ਦੇਖੋ ਜੀ, SDM ਫੇਲ, DC ਫੇਲ, ਸਟੇਟ ਪੋਲਿਊਸ਼ਨ ਜਿਹੜਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਫੇਲ, ਸੈਂਟਰ ਪੋਲਿਊਸ਼ਨ ਬੋਰਡ ਫੇਲ, ਸਭ ਕੁਝ ਫੇਲ। ਕਾਰਨ ਇਹ ਆ ਵੀ ਜਿਹੜਾ ਹੁਣ ਇਸੇ ਚੀਜ਼ ਦਾ ਆਣ ਕੇ ਆਪਣੇ ਏਰੀਏ 'ਚ ਹੋਕਾ ਦਿੱਤਾ ਸੁਲਤਾਨਪੁਰ ਹਲਕੇ ਦੇ ਲੋਕਾਂ ਨੂੰ, ਕਪੂਰਥਲੇ ਦੇ ਹਲਕੇ ਦੇ ਲੋਕਾਂ ਨੂੰ। ਹੱਥ ਜੋੜ ਕੇ ਬੇਨਤੀ ਵੀ ਕਰਨਾ ਆ, ਤੇ ਪਹਿਲਾਂ ਵੀ ਕੀਤੀ ਆ ਤੇ ਫੇਰ ਕਰ ਰਹੇ ਆ ਕਿ ਰੱਬ ਦਾ ਵਾਸਤਾ ਇਹਨਾਂ ਨੂੰ ਵੋਟਾਂ ਨਾ ਪਾਓ, ਕਿਉਂਕਿ ਇਹ ਵੋਟਾਂ ਉੱਥੋਂ ਲੈਂਦੇ ਨੇ ਤੇ ਜ਼ੁਲਮ ਸਾਡੇ ਤੇ ਕਰਦੇ ਨੇ। ਪੇ ਪੁੱਤ ਜਿਹੜੇ ਨੇ ਨਾ, ਪਿਓ ਤਾਂ ਪਹਿਲਾਂ ਜਿਹੜਾ ਰਾਣਾ ਗੁਰਜੀਤ ਹੈ ਤੱਕ ਇੱਥੋਂ ਹਲਕਾ ਕਪੂਰਥਲਾ ਤੋਂ ਜਿਹੜਾ ਵਾ ਉਹ ਲੜਾਈ ਲੜਦਾ ਜਿਹੜੀ ਸੱਤਾ ਦੀ, ਤੇ ਬੱਚਾ ਉਹਦਾ ਜਿਹੜਾ ਰਾਣਾ ਇੰਦਰ ਪ੍ਰਤਾਪ ਹੈ ਹੁਣ ਸੁਲਤਾਨਪੁਰ ਹਲਕੇ 'ਚ ਜਾ ਕੇ ਆਪਣੇ ਖੰਭ ਤੋਲ ਰਿਹਾ। ਉਹਦੇ ਤੋਂ ਅਲੱਗ ਅਸੀਂ ਇੱਥੇ ਜਿਹੜਾ ਵਿਰੋਧਤਾ ਆਪਣੇ ਏਰੀਏ 'ਚ ਸ਼ੁਰੂ ਕੀਤੀ ਆ ਇਹਨਾਂ ਦੀ, ਦੋਨਾਂ ਜਾਣਿਆਂ ਦੀ, ਪਲੱਸ ਇੱਕ ਹੋਰ ਬੰਦੇ ਦੀ ਸ਼ੁਰੂ ਕੀਤੀ ਆ, ਜਿਵੇਂ ਸੀ ਉਹ ਚੁਣਿਆ ਹੋਇਆ ਨੁਮਾਇੰਦਾ ਸਾਡਾ ਲੋਕਲ ਵਿਧਾਇਕ। ਇਹ ਜਿਹੜੀ ਕੌਂਸਟੀਚੁਐਂਸੀ ਹੈ ਜੰਡਿਆਲਾ ਗੁਰੂ ਹਲਕਾ ਵਾ, ਤੇ ਇਸ ਹਲਕੇ ਦੇ ਵਿੱਚ 5 ਸਾਲ ਪਿਛਲੇ ਜਿਹੜੇ ਆ, ਇੱਥੇ ਜਿਹੜਾ ਸੁਖਵਿੰਦਰ ਸਿੰਘ ਹਲਕਾ ਵਿਧਾਇਕ ਆ ਡੈਨੀ, ਉਹਨੇ 5 ਸਾਲ ਸਾਨੂੰ ਆਣ ਕੇ ਇਹਨਾਂ ਨੇ ਪੁੱਛਿਆ ਵੀ ਤੁਹਾਨੂੰ ਸਵਾਹ ਦੇ ਵਿੱਚ ਤੁਸੀਂ ਕਿੱਦਾਂ ਦੀ ਜ਼ਿੰਦਗੀ ਬਤੀਤ ਕਰ ਰਹੇ ਹੋ, ਤੁਹਾਡੇ ਪਾਣੀ ਦਾ ਜਿਹੜੇ ਕੀ ਹਾਲਾਤ ਨੇ। ਇੱਥੇ ਸੜਕ ਦਾ ਬੜਾ ਮਸਲਾ ਤਗੜਾ ਹੈ ਕਿ ਇਹ ਸੜਕ ਜਿਹੜੀ ਆ ਪਿੰਡ ਨੂੰ ਜਾਣ ਵਾਲੀ ਜਿਹੜੀ 18 ਫੁੱਟੀ ਸੜਕ ਆ, ਉਹਨੂੰ ਰਾਣਾ ਗੁਰਜੀਤ ਆਪਣੀ ਜਿਹੜੀ ਆ ਕਮਰਸ਼ੀਅਲ ਵਹੀਕਲਸ ਤੇ ਜਿਹੜੀਆਂ ਟਰਾਲੀਆਂ ਨੇ ਓਵਰਲੋਡਡ, ਉਹ ਪਿੰਡ ਥਾਣੀ ਲੈ ਕੇ ਤੇ ਮਿੱਲ ਦੇ ਵਿੱਚ ਪਹੁੰਚਦਾ। ਹਾਲਾਂਕਿ ਇਹਦਾ 100 ਫੁੱਟ ਦਾ ਗੇਟ ਜਿਹੜਾ ਸੜਕ ਦੇ ਉੱਤੇ ਇੱਕ ਲੱਗਾ ਆ, 16 ਫੁੱਟ ਦਾ ਗੇਟ ਇੱਕ ਲੱਗਾ ਆ, 16 ਫੁੱਟ ਦਾ ਬਾਅਦ ਉਹਦੇ ਚੋਂ ਫੇਰ ਇੱਕ ਗੇਟ ਲੱਗਾ ਆ। ਇਹ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਸਾਨੂੰ ਜਲੀਲ ਕਰ ਰਿਹਾ ਤੇ ਇੱਕੋ ਚੀਜ਼ ਤੋਂ ਕਰ ਰਿਹਾ, ਇਹਦੇ ਕੋਲੇ ਪਾਵਰ ਆ ਸਿਰਫ ਤੇ ਸਿਰਫ ਸੱਤਾ ਦੀ ਪਾਵਰ ਤੇ ਪੈਸੇ ਦੀ ਪਾਵਰ। ਮੇਰੇ ਖਿਆਲ ਦੇ ਨਾਲ ਜਿੱਥੋਂ ਤੱਕ ਅਸੀਂ ਸੋਚਦੇ ਹਾਂ, ਜਿੱਡੀ ਵੱਡੀ ਅਸੀਂ ਲੋਕਾਂ ਨੇ ਇੱਥੇ ਮੂਵਮੈਂਟ ਲੜੀ ਆ, ਜੇਕਰ ਇਹ ਸੱਤਾ ਦੇ ਵਿੱਚ ਨਾ ਹੁੰਦਾ ਤੇ ਅੱਜ ਇਹ ਫੈਕਟਰੀ ਜਿਹੜੀ ਆ ਉਹ ਸੀਲ ਹੋਈ ਜਾਂਦੀ, ਕਿਉਂਕਿ ਇਹਨੇ ਜ਼ਿੰਦਗੀ ਨੂੰ ਉਲਝਾ ਕੇ ਇੰਨਾ ਕੁ ਰੱਖ ਦਿੱਤਾ, ਪ੍ਰਦੂਸ਼ਣਕਾਰੀ ਇਹਨਾਂ ਦਿੱਤਾ ਜਿਹੜਾ ਸਾਡੇ ਸਿਰ ਤੋਂ ਪਾਣੀ ਲੰਘ ਚੁੱਕਾ ਸੀ। ਮਨਦੀਪ ਜੀ, ਇੱਕ ਸੁਹਿਰਦਗੀ ਭਰਿਆ ਸਵਾਲ ਹੈ, ਜਦੋਂ ਕੁਦਰਤ ਨਹੀਂ ਰਹੇਗੀ, ਜਦੋਂ ਹਵਾ, ਜਦੋਂ ਪਾਣੀ, ਜਿਹਦੇ ਨਾਲ ਮਨੁੱਖ ਜਿਉਂਦਾ, ਤਾਂ ਫਿਰ ਕਮਾਇਆ ਹੋਇਆ ਧਨ ਕਿਹੜੇ ਕੰਮ ਆਵੇਗਾ? ਫਿਰ ਜਿਹੜੀ ਬਣਾਈ ਹੋਈ ਸੱਤਾ ਜਿਹਨੇ ਲੋਕਾਂ ਸਿਰ ਤੇ ਰਾਜ ਕਰਨਾ ਹੁੰਦਾ, ਲੋਕਾਂ ਨੇ ਨੁਮਾਇੰਦਾ ਚੁਣਨਾ ਹੁੰਦਾ ਹੈ, ਤਾਂ ਫਿਰ ਉਹ ਵਿਧਾਇਕ ਦੀ ਔਕਾਤ ਕੀ ਰਹਿ ਜਾਏਗੀ?
ਦੇਖੋ ਸੱਤਾ ਜਿਹੜੀ ਹੈ ਨਾ, ਸੱਤਾ ਸਾਡੇ ਤੇ ਜ਼ਿਆਦਾ ਹਾਵੀ ਹੋ ਗਈ। ਪੈਸਾ ਸਾਨੂੰ ਜਿਉਣ ਲਈ ਚਾਹੀਦਾ, ਪੈਸੇ ਤੋਂ ਬਗੈਰ ਅਸੀਂ 10-15 ਦਿਨ ਕੱਢ ਲਾਂਗੇ। ਪਾਣੀ ਸਾਨੂੰ ਜਿਉਣ ਲਈ ਚਾਹੀਦਾ, ਪਾਣੀ ਲਈ ਵੀ ਅਸੀਂ 2 ਦਿਨ ਕੱਢ ਜਾਾਂਗੇ, ਪਰ ਹਵਾ ਤਾਂ ਜ਼ਰੂਰੀ ਹੈ ਨਾ। ਬਿਲਕੁਲ। ਮੇਰੇ ਖਿਆਲ ਨਾਲ ਮੈਂ ਹੁਣ ਜੇ ਆਪਣਾ ਨੱਕ ਮੂੰਹ ਬੰਦ ਕਰਦੇ ਆ ਤੇ 2 ਤੋਂ 3 ਮਿੰਟ ਦੀ ਗੇਮ ਹੈ, ਮੈਂ ਖਤਮ। ਦੇਖੋ ਸਹੀ ਮਾਇਨੇ ਦੇ ਵਿੱਚ ਇਹਨਾਂ ਲੋਕਾਂ ਨੂੰ ਇਹ ਚਾਹੀਦਾ ਕਿ ਇਹਨਾਂ ਦੀ ਇਹ ਡਿਊਟੀ ਆ, ਸਾਨੂੰ ਸਾਫ਼ ਹਵਾ ਤੇ ਸਾਫ਼ ਪਾਣੀ ਦੇਣਾ, ਇਹਨਾਂ ਦੀ ਮੋਰਲ ਡਿਊਟੀ ਬਣਦੀ ਆ। ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਹੈਰਾਨਗੀ ਦੀ ਦੱਸ ਦਿਆਂ ਕਿ ਰਾਣਾ ਗੁਰਜੀਤ ਜਿਹੜੀ ਇਹਦੀ ਫੈਕਟਰੀ ਆ ਸਾਹਮਣੇ ਦਿਖ ਰਹੀ ਆ, ਰਾਣਾ ਗੁਰਜੀਤ ਦੇ ਕੋਲੇ ਜਿਹੜਾ ਉਹ ਮਹਿਕਮਾ ਵਾ ਜਿਸ ਮਹਿਕਮੇ ਨੂੰ ਕਿਹਾ ਜਾਂਦਾ ਹੈ ਕਿ ਸੋਇਲ ਐਂਡ ਵਾਟਰ ਕੰਜ਼ਰਵੇਸ਼ਨ ਡਿਪਾਰਟਮੈਂਟ, ਮਹਿਕਮਾ ਇਹੋ ਹੈ। ਮਿੱਟੀ ਤੇ ਪਾਣੀ ਦੀ ਸਾਂਭ ਸੰਭਾਲ ਦਾ ਮਹਿਕਮਾ ਇਹਦੇ ਕੋਲੇ, ਤੇ ਦੱਸੋ ਇਹ ਕਰ ਕੀ ਰਿਹਾ। ਤਾਂ ਕਰਕੇ ਸਹੀ ਮਾਇਨੇ ਦੇ ਵਿੱਚ ਵੇਖਿਆ ਜਾਵੇ ਤੇ ਇੱਕ ਆਮ ਫੈਕਟਰੀ ਦੇ ਅਗੇਂਸਟ ਜੰਗ ਲੜਨੀ ਬੜੀ ਔਖੀ ਹੁੰਦੀ ਆ। ਅਸੀਂ ਤਾਂ ਮੱਥਾ ਲਾ ਕੇ ਬੈਠੇ ਰਾਣਾ ਗੁਰਜੀਤ ਦੇ ਨਾਲ, ਜਿਹਦੀ ਕਹਿੰਦੇ ਆ ਵੀ ਮਤਲਬ ਜਿਹੜਾ ਵਾ ਉਹ ਮੁੱਛ ਤੋਂ ਹੀ ਡਰ ਜਾਂਦੇ ਲੋਕ, ਪਰ ਉਹਨੂੰ ਅਸਲ ਦੇ ਵਿੱਚ ਇਹ ਚੀਜ਼ ਚਾਹੀਦੀ ਆ ਕਿ ਇਨਸਾਨ ਵਾਲੀਆਂ ਗੱਲਾਂ ਕਰਨੀਆਂ ਚਾਹੀਦੀਆਂ, ਇਨਸਾਨ ਵਾਲੀਆਂ ਕਰਤੂਤਾਂ ਜਿਹੜੀਆਂ ਉਹ ਕਰਨੀਆਂ ਚਾਹੀਦੀਆਂ। ਇੱਦਾਂ ਤਾਂ ਮੇਰੇ ਖਿਆਲ ਨਾਲ ਭਾਈ ਸਾਹਿਬ ਜਾਨਵਰ ਵੀ ਨਹੀਂ ਕਰਦੇ ਜਿੱਦਾਂ ਦੀਆਂ ਇਹ ਹਰਕਤਾਂ ਕਰ ਰਿਹਾ ਜੀ। ਮੈਂ ਸ਼ੁਰੂਆਤੀ ਦੌਰ ਦੇ ਵਿੱਚ ਗੱਲ ਕੀਤੀ ਸੀ, ਤੁਸੀਂ ਲੋਕਤੰਤਰ ਦੇ ਚੌਥੇ ਥੰਮ ਦੇ ਨਾਲ ਜੁੜੇ ਹੋ, ਜਿਸ ਨੂੰ ਪ੍ਰੈਸ ਕਿਹਾ ਜਾਂਦਾ, ਮੀਡੀਆ ਕਿਹਾ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਪੱਤਰਕਾਰ ਹੁੰਦੇ ਆ ਉਹ ਨਤੜਕ ਹੁੰਦੇ ਆ, ਉਹ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਆ। ਤੁਸੀਂ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕੀਤਾ, ਕਿ ਤੁਹਾਡੀ ਆਵਾਜ਼ ਨੂੰ ਪੱਤਰਕਾਰਾਂ ਨੇ ਬੁਲੰਦ ਕੀਤਾ ਜਾਂ ਜਿਸ ਅਦਾਰੇ ਦੇ ਨਾਲ ਜੁੜੇ ਹੋਏ ਸੀ ਉਹਨਾਂ ਨੇ ਬੁਲੰਦ ਕੀਤਾ, ਸਾਥ ਦਿੱਤਾ ਤੁਹਾਡਾ? ਦੇਖੋ ਜੀ, ਮੈਂ ਪੰਜਾਬ ਦੇ ਇੱਕ ਨਾਮਵਰ ਅਖਬਾਰ ਦੇ ਵਿੱਚ, ਜਿਹਨੂੰ ਪੰਜਾਬ ਦਾ ਮਤਲਬ ਸਭ ਤੋਂ ਵੱਧ ਵਿਕਣ ਵਾਲਾ ਅਖਬਾਰ ਕਿਹਾ ਜਾਂਦਾ, ਉਹਦੇ ਵਿੱਚ ਮੈਂ 14 ਸਾਲ ਲਗਾਤਾਰ ਆਪਣੀ ਪੱਤਰਕਾਰਤਾ ਕੀਤੀ ਆ। ਨਤੜਕ ਪੱਤਰਕਾਰੀ ਨੂੰ ਲੈ ਕੇ ਮੈਂ ਆਪਣੇ ਏਰੀਏ ਦੇ ਵਿੱਚ ਜਿਹੜਾ ਮੇਰੀ ਵੱਖਰੀ ਪਛਾਣ ਸੀ, ਕਿਉਂਕਿ ਮੇਰੀ ਜੀਵਿਕਾ ਜਿਹੜੀ ਆ ਉਹ ਪੱਤਰਕਾਰੀ ਨਹੀਂ ਸੀ, ਮੇਰੇ ਕਾਰੋਬਾਰ ਹੋਰ ਸੀ। ਉਹਦੇ ਤੋਂ ਅਲੱਗ ਇੱਕ ਨਾਮਵਰ ਪੰਜਾਬੀ ਨਿਊਜ਼ ਚੈਨਲ ਦੇ ਵਿੱਚ ਵੀ ਮੈਂ ਕੰਮ ਕੀਤਾ। ਉਹਦੇ ਤੋਂ ਅਲੱਗ ਜਦੋਂ ਮੈਂ ਉਸ ਫੀਲਡ ਦੇ ਵਿੱਚ ਤਾਂ ਸੁਭਾਵਿਕ ਹੈ ਕਿ ਸਾਰਾ ਪੱਤਰਕਾਰ ਗਲਬਾ ਜਿਹੜਾ ਉਹ ਵਾਕਬ ਹੁੰਦਾ, ਪਰ ਬੜੇ ਦੁੱਖ ਨਾਲ ਇਹ ਕਹਿਣਾ ਪੈ ਰਿਹਾ ਕਿ ਬਹੁਤ ਘੱਟ ਮੀਡੀਆ ਵਾ ਜਿਨ੍ਹਾਂ ਨੇ ਸਾਡੀ ਇਸ ਕੁਦਰਤ ਦੀ ਲੜਾਈ ਜਿਹੜੀ ਆ ਉਹਨੂੰ ਲੋਕਾਂ ਦੇ ਸਾਹਮਣੇ ਰੱਖਿਆ। ਇਸ ਚੀਜ਼ ਦਾ ਮਲਾਲ ਜ਼ਰੂਰ ਆ ਕਿ ਕਿਤੇ ਨਾ ਕਿਤੇ ਜਿਹੜਾ ਲੋਕਤੰਤਰ ਦਾ ਚੌਥਾ ਥੰਮ ਆ ਉਹਦੇ 'ਚ ਪਲਿਆਈ ਆ ਗਈ ਆ। ਉਹ ਗੱਲ ਕਰਨ ਜੋਗਾ ਮਤਲਬ ਵੀ ਦਮ ਨਹੀਂ ਰੱਖ ਰਿਹਾ, ਜਿਹਦਾ ਕਰਕੇ ਸਾਡੀ ਮੂਵਮੈਂਟ ਜਿਹੜੀ ਆ ਹੋਰ ਲੰਮੀ ਜ਼ਰੂਰ ਹੋ ਰਹੀ ਆ, ਪਰ ਅਸੰਭਵ ਕੁਝ ਨਹੀਂ ਆ। ਮੈਂ ਆਪਣਾ ਇੱਕ ਪੇਜ ਬਣਾ ਲਿਆ ਸੀ, ਮਨਦੀਪ ਤਰਦਿਓ ਦੇ ਨਾਂ ਦਾ ਇੱਕ ਪੇਜ ਆ ਮੇਰਾ। ਮੈਂ ਇੱਥੋਂ ਵੀਡੀਓ ਕਰਦਾ ਸੀ ਇਹਦੀਆਂ ਗੰਦੀਆਂ ਤੇ ਕਾਲੀਆਂ ਕਰਤੂਤਾਂ ਦੀਆਂ, ਤੇ ਉਹਦੇ ਤੇ ਚੜਾ ਦਿੰਦਾ ਸੀ। ਉਹਦਾ ਕਰਕੇ ਦੇਖੋ ਜੀ, ਜਿਹੜੇ ਮਤਲਬ ਵੀ ਵਾਤਾਵਰਨ ਨੂੰ, ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕ ਆ, ਉਹ ਆਪੇ ਸ਼ੇਅਰ ਵੀ ਕਰੀ ਗਏ, ਉਹਨਾਂ ਨੇ ਗਾਂਹ ਦੀਆਂ ਗੱਲਾਂ। ਤਾਂ ਕਰਕੇ ਵੈਸੇ ਸਵਾਲ ਜ਼ਰੂਰ ਖੜੇ ਹੁੰਦੇ ਨੇ, ਕਾਰਜਸ਼ੈਲੀ ਦੇ ਉੱਤੇ, ਪੱਤਰਕਾਰਤਾ ਦੇ ਉੱਤੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਜੀ ਕਿ ਇਹਨਾਂ ਨੂੰ ਇਦਾਂ ਦਾ ਰੋਲ ਪਲੇ ਨਹੀਂ ਸੀ ਕਰਨਾ ਚਾਹੀਦਾ। ਜਦੋਂ ਮਨੁੱਖ ਵਿਖੜੇ ਰਸਤੇ ਦਾ ਪਾਂਧੀ ਬਣਦਾ ਤਾਂ ਬਹੁਤ ਵੱਡੇ ਸੰਕਟ ਸਾਹਮਣੇ ਪੈਦਾ ਹੋ ਜਾਂਦੇ ਆ। ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਜਿਹੜੇ ਆਪਣੇ ਹੁੰਦੇ ਉਹ ਵੀ ਸਾਥ ਛੱਡ ਕੇ ਦੂਰ ਹੋ ਜਾਂਦੇ ਆ। ਤਾਂ ਅੱਜ ਪਰਿਵਾਰ ਦਾ ਕੀ ਕਹਿਣਾ ਹੈ? ਪਰਿਵਾਰ ਤੁਹਾਡੇ ਨਾਲ ਸੰਘਰਸ਼ ਕਰਨ ਵਾਸਤੇ ਅੱਜ ਵੀ ਤਿਆਰ ਹੈ, ਜਾਂ ਇਹ ਤੁਹਾਡਾ ਜਿਹੜਾ ਸੰਘਰਸ਼ ਹੈ ਕਦੋਂ ਤੱਕ ਜਾਰੀ ਰਹੇਗਾ? ਦੇਖੋ ਜੀ, ਜਾਨ ਸਾਰਿਆਂ ਨੂੰ ਪਿਆਰੀ, ਹਰ ਬੰਦੇ ਨੂੰ ਆਪਣੀ ਜਾਨ ਪਿਆਰੀ। ਕਿਤੇ ਨਾ ਕਿਤੇ ਉਹਦਾ ਪਰਿਵਾਰ ਜੁੜਿਆ ਹੁੰਦਾ। ਮੇਰੀ ਬੇਟੀ ਆ, ਮੇਰੀ ਵਾਈਫ ਆ, ਮੇਰੇ ਪੇਰੈਂਟਸ ਆ, ਮੇਰੇ ਭਰਾ ਨੇ। ਕਿਤੇ ਨਾ ਕਿਤੇ ਜਦੋਂ ਇੱਦਾਂ ਦੇ ਹਮਲੇ ਹੁੰਦੇ ਆ, ਜਿਸ ਤਰੀਕੇ ਦੇ ਨਾਲ ਇੱਕ ਵੀਡੀਓ ਜਿਹੜੀ ਉੱਥੇ ਕਿਸੇ ਨੇ, ਜਦੋਂ ਮੇਰੇ ਕਾਫੀ ਇਹਨਾਂ ਨੇ ਸੱਟਾਂ ਲਾਈਆਂ ਇਹਦੇ ਗੁੰਡਿਆਂ ਨੇ, ਉਹ ਜਦੋਂ ਵੀਡੀਓ ਥੋੜ੍ਹੇ ਚਿਰ ਬਾਅਦ ਵਾਇਰਲ ਹੋ ਗਈ ਤੇ ਘਰ ਦੇ ਵਿੱਚ ਮਾਹੌਲ ਜਿਹੜਾ ਵਾ ਉਹ ਬੜਾ ਮਤਲਬ ਭਾਵੁਕਤਾ ਵਾਲਾ ਜਿਹੜਾ ਹੋ ਗਿਆ। ਉਹਦੇ ਤੋਂ ਬਾਅਦ ਤੁਹਾਡੇ ਸੱਟਾਂ ਲੱਗੀਆਂ ਹੋਣ ਤੇ ਤੁਸੀਂ ਉਸ ਤੋਂ ਬਾਅਦ ਉੱਥੋਂ ਹੀ ਤੁਹਾਨੂੰ ਪੁਲਿਸ ਚੁੱਕ ਲਏ ਤੇ ਤੁਹਾਨੂੰ 40 ਦਿਨ ਘਰ ਹੀ ਨਾ ਆਉਣ ਦੇਵੇ। ਘਰ ਦੇ ਵਿੱਚ ਕਿਤੇ ਨਾ ਕਿਤੇ ਮਾਹੌਲ ਹੋ ਗਿਆ ਸੀ।
ਬੇਟੀ ਪਰੇਸ਼ਾਨ ਸੀ। ਫਿਰ ਇਹੋ ਜਿਹੇ ਦਿਨ ਲੰਘੇ, ਮਤਲਬ ਬੇਟੀ ਦਾ ਬਰਥਡੇ ਵੀ ਜਿਹੜਾ ਵਾ ਉਹ ਜੇਲ੍ਹ ਦੇ ਵਿੱਚ ਮਨਾਇਆ। ਮੇਰੀ ਜਿਹੜੀ ਵਿਆਹ ਦੀ ਸਾਲਗਿਰਾ ਉਹ ਵੀ ਜੇਲ੍ਹ 'ਚ ਮਨਾਈ। ਫਿਰ ਮੈਂ ਜਿਹੜਾ ਸਾਡਾ ਸੰਵਿਧਾਨ ਦਿਵਸ ਆ 26 ਜਨਵਰੀ, ਉਹ ਵੀ ਮੈਂ ਜੇਲ੍ਹ 'ਚ ਮਨਾਇਆ। ਗੁਰਪੁਰਬ ਸੀ ਸਾਡੇ 2, ਉਹ ਵੀ ਮੈਂ ਜੇਲ੍ਹ 'ਚ ਮਨਾਏ। ਲੋਹੜੀ ਉਹ ਵੀ ਜੇਲ੍ਹ 'ਚ ਮਨਾ ਲਈ। ਜਿਹੜਾ ਨਵਾਂ ਸਾਲ ਹੈ ਉਹ ਵੀ ਜੇਲ੍ਹ 'ਚ। ਕਿਤੇ ਨਾ ਕਿਤੇ ਇਹ ਸਾਰੇ ਜਿਹੜੇ ਆ ਕੁਝ ਇਦਾਂ ਦੇ ਤਿਉਹਾਰ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਘਰਾਂ 'ਚ ਸੈਲੀਬ੍ਰੇਟ ਕਰਦੇ ਹਾਂ। ਬਿਲਕੁਲ। ਉਦੋਂ ਮੈਂ ਮਿਸਿੰਗ ਸੀ, ਮੇਰਾ ਸਾਥੀ ਮਿਸਿੰਗ ਸੀ ਘਰ ਦੇ ਵਿੱਚੋਂ। ਕਿਤੇ ਨਾ ਕਿਤੇ ਉਸ ਚੀਜ਼ ਦਾ ਅਸਰ ਜ਼ਰੂਰ ਹੁੰਦਾ। ਪਰ ਜਦੋਂ ਮਤਲਬ ਇੱਕ ਤੁਹਾਡਾ ਵਿਜ਼ਨ ਹੋਵੇ ਨਾ, ਜਦੋਂ ਮੈਂ ਸਟਾਰਟ ਕੀਤੀ ਸੀ ਨਾ ਆਪਣੀ ਮੂਵਮੈਂਟ, ਤੇ ਮੈਂ ਆਪਣੀ ਟੀਮ ਨੂੰ ਇਹ ਕਿਹਾ ਸੀ ਕਿ ਤੁਹਾਡੇ ਤੇ ਪਰਚੇ ਵੀ ਹੋਣੇ ਜੇ, ਤੁਹਾਡਾ ਫਿਜ਼ੀਕਲੀ ਨੁਕਸਾਨ ਵੀ ਹੋ ਸਕਦਾ, ਤੁਹਾਡਾ ਫਾਈਨੈਂਸ਼ੀਅਲੀ ਨੁਕਸਾਨ ਵੀ ਹੋ ਸਕਦਾ, ਤੁਹਾਨੂੰ ਜੇਲ੍ਹਾਂ 'ਚ ਵੀ ਜਾਣਾ ਪੈ ਸਕਦਾ, ਤੇ ਤੁਹਾਨੂੰ ਮਰਵਾਇਆ ਵੀ ਜਾ ਸਕਦਾ। ਜੇ ਤੁਹਾਡੇ ਵਿੱਚ ਇੰਨਾ ਜਜ਼ਬਾ ਹੈਗਾ ਤੇ ਮੇਰੇ ਨਾਲ ਤੁਰ ਪਓ, ਨਹੀਂ ਹੈਗਾ ਤੇ ਘਰੇ ਪੈ ਜਾਓ। ਖੈਰ ਸਾਰੀ ਟੀਮ ਸਾਥ ਦਿੰਦੀ ਆ, ਬਾਕੀ ਦਾ ਕਰਕੇ ਘਰ ਦੇ ਵੀ ਸਾਥ ਦਿੰਦੇ ਆ ਵੀ ਇਹਨੇ ਅੜਨਾ, ਜਿੱਥੇ ਅੜ ਗਿਆ। ਖੈਰ ਅੜੇ ਪਏ ਆ। ਖੈਰ ਉਹਨਾਂ ਚਿਰ ਨਹੀਂ ਹਟਾਂਗੇ ਜਿੰਨਾ ਚਿਰ ਸਾਡਾ এনवायरमेंट ਸਾਫ਼ ਨਹੀਂ ਹੋ ਜਾਂਦਾ। ਸਾਡੇ ਪਿੰਡ ਬੁੱਟਰ ਸਿਵੀਆ, ਬੁੱਟਰ ਖੁਰਦ ਤੇ ਦਿਆਲਗੜ੍ਹ ਦੇ ਘਰਾਂ ਤੱਕ ਜਾਣ ਵਾਲੇ ਜਿਹੜੇ ਰਸਤੇ ਆ, ਉਹ ਜਿੰਨਾ ਚਿਰ ਆਜ਼ਾਦ ਨਹੀਂ ਹੁੰਦੇ, ਸੰਘਰਸ਼ ਉਹਨਾਂ ਤੇ ਚੱਕ ਜਿਹੜਾ ਉਹ ਚੱਲਦਾ ਰਹੇਗਾ। ਲੋਕਤੰਤਰ ਦਾ ਚੌਥਾ ਥੰਮ ਮੰਨੇ ਜਾਂਦੇ ਪ੍ਰੈਸ ਦੇ ਉੱਪਰ ਬਹੁਤ ਵੱਡੇ ਸਵਾਲੀਆ ਚਿੰਨ੍ਹ ਲੱਗਦੇ ਆ, ਕਿਉਂਕਿ ਕੁਦਰਤ ਵਾਸਤੇ ਜਾਂ ਲੋਕਾਂ ਵਾਸਤੇ ਅਸੀਂ ਆਪਣੇ ਆਪ ਨੂੰ ਕੰਮ ਕਰਨ ਦੀਆਂ ਗੱਲਾਂ ਕਰਦੇ ਹਾਂ ਕਿ ਅਸੀਂ ਲੋਕਾਂ ਨੂੰ ਸਮਰਪਣ ਆ, ਅਸੀਂ ਕੁਦਰਤ ਨੂੰ ਸਮਰਪਣ ਆ। ਪਰ ਕਿਤੇ ਨਾ ਕਿਤੇ ਬਹੁਤ ਵੱਡੇ ਸਾਡੇ ਉੱਪਰ ਸਵਾਲ ਉੱਠਦੇ ਨੇ ਕਿ ਅੱਜ ਵੀ ਅਸੀਂ ਉਸ ਪਰਮਾਤਮਾ ਦੀ ਕੁਦਰਤ ਦੇ ਜਿਹੜਾ ਸਨਮੁਖ ਹੋ ਕੇ ਚੱਲਦੇ ਹਾਂ। ਜਿਵੇਂ ਪੱਤਰਕਾਰ ਮਨਦੀਪ ਧਰਦਿਓ ਨੇ ਗੱਲ ਕੀਤੀ, ਜਿਵੇਂ ਪੱਤਰਕਾਰ ਜਿਹੜਾ ਸੀ ਪ੍ਰਸ਼ਾਸਨਿਕ ਢਾਂਚੇ ਦੇ ਵਿਰੁੱਧ ਇਸ ਨੇ ਆਵਾਜ਼ ਬੁਲੰਦ ਕੀਤੀ ਕਿ ਜਿਹੜੇ ਹੋਰ ਪੱਤਰਕਾਰ ਸੀ ਜਾਂ ਅਦਾਰੇ ਸੀ, ਉਹਨਾਂ ਨੇ ਕਿਤੇ ਨਾ ਕਿਤੇ ਜਿਹੜਾ ਸੀ ਅਜਿਹੇ ਨਧੜਕ ਪੱਤਰਕਾਰਾਂ ਤੋਂ ਆਪਣਾ ਮੁੱਖ ਮੋੜਿਆ ਹੈ। ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸਮਾਂ ਮਾਫ ਨਹੀਂ ਕਰੇਗਾ ਜੇ ਅਸੀਂ ਆਪਣੀ ਆਵਾਜ਼ ਨੂੰ ਬੁਲੰਦ ਨਾ ਕਰ ਸਕੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਨਧੜਕ ਸ਼ਖਸੀਅਤਾਂ ਨੂੰ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।